ਸੋਮਵਾਰ ਤੋਂ ਲੈ ਕੇ ਤੇ ਸ਼ੁੱਕਰਵਾਰ ਤੱਕ। ਸੋ ਅੱਜ ਦੇ ਜਿਹੜੇ ਮੰਗਲਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਹਰ ਮੰਗਲਵਾਰ ਗੱਲਬਾਤ ਕਰਦੇ ਹਾਂ ਖੇਤੀਬਾੜੀ ਦੇ ਨਾਲ ਸੰਬੰਧਿਤ, ਫਾਰਮਿੰਗ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਹੈ। ਤੇ ਅੱਜ ਇੱਕ ਵਾਰੀ ਫਿਰ ਆਪਣੇ ਨਾਲ ਇਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਜਸਬੀਰ ਸਿੰਘ ਸਿੱਧੂ ਜੀ ਜੁੜ ਚੁੱਕੇ ਨੇ, ਆਪਣੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ। ਜਸਬੀਰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ। ਹਾਂਜੀ, ਸਤਿ ਸ੍ਰੀ ਅਕਾਲ ਰਾਜਕਰ ਤੇ ਸਾਰੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਨਿੱਘੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਜਸਬੀਰ ਜੀ, ਆਪਾਂ ਲਾਸਟ ਟਾਈਮ ਗੱਲਬਾਤ ਕਰ ਰਹੇ ਸੀ, ਅਰਥ ਕਹਿ ਦਿੰਦੇ, ਡਰਟ ਕਹਿ ਦਿੰਦੇ, ਸੋਇਲ ਕਹਿ ਦਿੰਦੇ, ਮਿੱਟੀ ਕਹਿ ਦਿੰਦੇ, ਬੜੇ ਨਾਮ ਆ ਇਸ ਦੇ, ਜਿਸ ਦੇ ਵਿੱਚੋਂ ਸਭ ਕੁਛ ਪਨਪਣਾ, ਜਿਸ ਦੇ ਵਿੱਚ ਸਭ ਕੁਛ ਜਿਹੜਾ ਆ ਉਪਜਣਾ ਆ ਤੇ ਦੁਨੀਆ ਦਾ ਢਿੱਡ ਜਿਹੜਾ ਇਹ ਆਪਣਾ ਸੀਨਾ ਪਾੜ ਕੇ ਤੇ ਭਰਦੀ ਆ। ਸੋ ਆਪਾਂ ਜੇ ਆਪਾਂ ਬਰੀਫਲੀ ਓਵਰਵਿਊ ਕਰੀਏ, ਲਾਸਟ ਟਾਈਮ ਆਪਾਂ ਕੀ ਜਿਹੜੀਆਂ ਸੋਇਲ ਦੇ ਬਾਰੇ ਗੱਲਾਂ ਕੀਤੀਆਂ ਸੀਗੀਆਂ, ਮਿੱਟੀ ਬਾਰੇ ਗੱਲਾਂ ਕੀਤੀਆਂ ਸੀ, ਤੇ ਫਿਰ ਆਪਾਂ ਉਸ ਤੋਂ ਅੱਗੇ ਜਿਹੜਾ ਉਸ ਨੂੰ ਕੰਟੀਨਿਊ ਕਰਦੇ ਹਾਂ ਉਸ ਟੌਪਿਕ ਨੂੰ। ਹਾਂਜੀ ਰਾਜਕਰ, ਮੇਨ ਜਿਹੜੇ ਆਪਾਂ ਸੋਇਲ ਦਾ ਟਾਪਿਕ ਕਵਰ ਕੀਤਾ ਨਾ, ਆਪਣੇ ਸਰੋਤਿਆਂ ਨੂੰ ਕਈ ਵਾਰੀ ਭਾਵੇਂ ਤੁਸੀਂ ਖੇਤੀ ਕਰਦੇ ਆ ਗ੍ਰੇਪਾਂ ਦੀ, ਚਾਹੇ ਬਦਾਮਾਂ ਦੀ, ਚਾਹੇ ਹੋਰ ਵੀ ਕਿਸੇ ਕ੍ਰਾਪਸ ਦੀ, ਤੇ ਚਾਹੇ ਤੁਸੀਂ ਘਰੇ ਆਪਦੇ ਸਬਜ਼ੀਆਂ ਲਾਈਆਂ, ਕੋਈ ਹੋਰ ਗਾਰਡਨਿੰਗ ਦੇ ਵਿੱਚ ਆ ਜੀ, ਮੋਸਟਲੀ ਆਪਾਂ ਫੈਕਟ ਦੇਖਦੇ ਹਾਂ ਵੀ ਜਾਂਦੀ ਸਾਡਾ ਫਲ ਨਹੀਂ ਲੱਗਿਆ, ਹੈ ਨਾ, ਫੁੱਲ ਨਹੀਂ, ਪੱਤੇ ਉਹਦੇ ਕਮਲਾ ਜਾਂਦੇ ਆ, ਚਾਹੇ ਕੋਈ ਨਾ ਕੋਈ ਇਫੈਕਟ ਪੈਂਦਾ ਜਿੱਥੇ ਕਿ ਉਹਨੂੰ ਜਿਹੜੀ ਤੁਹਾਡੀ ਯੀਲਡ ਆ ਉਹ ਦਿਸ ਨਹੀਂ ਰਹੀ। ਜੀ ਜੀ ਬਿਲਕੁਲ। ਉਹਦੇ ਜਦੋਂ ਸੋਇਲ ਦੇ ਵਿੱਚ ਆਉਂਦਾ, ਸੋਇਲ ਇੱਕ ਬਹੁਤ ਕੀ ਰੋਲ ਪਲੇ ਕਰਦਾ ਗਾ, ਜਿਹੜਾ ਕਿ ਆਪਾਂ ਲਾਸਟ ਟਾਈਮ ਵੀ ਕਿਹਾ ਸੀ ਵੀ ਸੋਇਲ ਇਜ਼ ਅ ਲਿਵਿੰਗ ਥਿੰਗ, ਲਿਵਿੰਗ ਆਰਗੇਨਿਜ਼ਮ, ਲਿਵਿੰਗ ਆਰਗੇਨਿਜ਼ਮ ਆ। ਇਹ ਧਰਤੀ ਜਾਗਦੀ ਜਿਉਂਦੀ ਇੱਕ ਚੀਜ਼ ਆ, ਹੈ ਨਾ, ਤੇ ਜਿਹਨੂੰ ਜਾਣੀ ਦੀ ਜਿਹਦੇ ਵਿੱਚ 3 ਪ੍ਰਾਪਰਟੀਜ਼ ਆਉਂਦੀਆਂ ਸੀ ਜੀ। ਇੱਕ ਤਾਂ ਫਿਜ਼ੀਕਲ ਪ੍ਰਾਪਰਟੀ ਆ ਵੀ ਉਹਦਾ ਕਿੱਦਾਂ ਦੀ ਆ, ਕੀ ਸਟਰਕਚਰ ਆ, ਉਹਦੇ ਹਿਸਾਬ ਨਾਲ ਦੇਖ ਕੇ ਫਿਰ ਦੱਸਿਆ ਜਾਂਦਾ ਗਾ ਵੀ ਉਹਨੂੰ ਅਸੀਂ ਟਰੀਟ ਕਿੱਦਾਂ ਕਰੀਏ, ਉਹਨੂੰ ਜਦੋਂ ਵਰਤੋਂ ਚ ਆਉਂਦੀ ਆ ਉਹਨੂੰ ਕਿੱਦਾਂ ਵਰਤੀਏ ਜੀ। ਤੇ ਦੂਸਰਾ ਆਉਂਦਾ ਗਾ ਕੈਮੀਕਲ ਪ੍ਰਾਪਰਟੀਜ਼। ਕੈਮੀਕਲ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ, ਜਿਹੜੇ 16 ਅੱਡੋ ਅੱਡ ਨਿਊਟਰੀਐਂਟਸ ਦੀ ਲੋੜ ਪੈਂਦੀ ਆ ਹਰ ਇੱਕ ਕ੍ਰਾਪਸ ਨੂੰ, ਹਰ ਇੱਕ ਪਲਾਂਟ ਨੂੰ, ਟਰੀਜ਼ ਨੂੰ, ਉਹ ਕਿਹੜੇ ਮੱਤ ਚ ਹੈਗੇ ਆ, ਕਿੰਨਾ ਅਮਾਊਂਟ ਹੈਗਾ ਉਹਨਾਂ ਦਾ ਸੋਇਲ ਦੇ ਵਿੱਚ, ਵੱਧ ਘੱਟ ਆ ਜਾਂ ਕਿੱਦਾਂ ਆ, ਉਦੋਂ ਸਾਰਾ ਕੁਝ ਵਾਧਾ ਘੱਟ ਆ। ਤੇ ਦੂਸਰਾ ਹੈਗਾ ਵੀ ਉਹ ਕਿਹੜੀ ਕੰਡੀਸ਼ਨ ਚ ਆ, ਬਈ ਉਹ ਸੋਇਲ ਦੇ ਵਿੱਚ ਅਵੇਲੇਬਲ ਵੀ ਆ ਪਲਾਂਟਸ ਨੂੰ, ਕਿ ਉੱਥੇ ਜਾਣਦੀ ਇਹੋ ਜਿਹੇ ਉਹ ਥਾਂ ਤੇ ਪਏ ਆ, ਉਹ ਲਾਕ ਹੋਏ ਵੇ ਆ, ਉਹ ਮਿਲ ਨਹੀਂ ਰਹੇ, ਹੈ ਨਾ, ਉਹ ਕੈਮੀਕਲ ਪ੍ਰਾਪਰਟੀ ਸੀ। ਤੇ ਤੀਜੀ ਸੀ ਬਾਇਓਲੋਜੀਕਲ, ਕਿ ਜਿਹੜੇ ਆਪਣੇ ਗਰਾਊਂਡ ਦੇ ਵਿੱਚ ਬਹੁਤ ਬਿਲੀਅਨਸ ਦੇ ਹਿਸਾਬ ਨਾਲ ਤੱਤ ਆ, ਜਿਹੜੇ ਉਹ ਤੱਤ ਆ ਉਹ ਸਾਡਾ ਹੈਲਪ ਕਰਦੇ ਆ, ਜਿਹੜਾ ਵੀ ਅਸੀਂ ਉਹਨਾਂ ਨੂੰ ਫੂਡ ਪਾਉਂਦੇ ਆ, ਜਿਹੜੇ ਉਹਨਾਂ ਨਿਊਟਰੀਐਂਟਸ ਪਾਉਂਦੇ ਆ, ਉਹ ਕਨਵਰਟ ਕਰਕੇ ਤਾਂ ਉਹਨਾਂ ਨੂੰ ਪਲਾਂਟ ਜਿਹੜੇ ਫੋਰਮ ਦੇ ਵਿੱਚ ਉਹ ਲੈਂਦਾ ਗਾ ਖਾਦ ਨੂੰ, ਚਾਹੇ ਉਹ ਕਨਵਰਟ ਕਰਨ 'ਚ ਹੈਲਪ ਕਰਦੇ ਆ। ਆਪਾਂ ਲਾਸਟ ਟਾਈਮ ਜੇ ਟੌਪਿਕ ਨੂੰ ਟੱਚ ਕੀਤਾ, ਬਾਇਓਸਟਿਮੂਲੈਂਟਸ ਆ, ਹੈ ਨਾ, ਉਹ ਸਾਰੇ ਬਾਇਓਲੋਜੀਕਲ ਪ੍ਰਾਪਰਟੀਆਂ 'ਚ ਆ ਜਾਂਦੇ ਆ, ਹੈ ਨਾ। ਕਈ ਚੰਗੇ ਆ, ਕਈ ਮਾੜੇ ਆ, ਹੈ ਨਾ। ਜੇ ਤੁਹਾਡੀ ਜ਼ਮੀਨ ਦੇ ਵਿੱਚ ਚੰਗੇ ਆ ਤਾਂ ਤੁਹਾਨੂੰ ਕ੍ਰਾਪ ਬਹੁਤ ਮਿਲੂਗਾ, ਯੀਲਡ ਵਧੀਆ ਹੋਊਗੀ। ਥੋੜੇ ਢੇਰ ਪਾਉਣ ਨਾਲ, ਥੋੜੇ ਜਾਣੀ ਦੀ ਫਰਟੀਲਾਈਜ਼ਰ ਪਾਉਣ ਨਾਲ ਤੁਹਾਨੂੰ ਇਫੈਕਟ ਜ਼ਿਆਦਾ ਹੋਊਗਾ, ਤੇ ਫਿਰ ਜਿਹੜਾ ਤੁਹਾਡਾ ਫਰੂਟ ਵੀ ਆ, ਕ੍ਰਾਪ ਵੀ ਆ, ਨਟਸ ਵੀ ਆ, ਉਹ ਵੀ ਜ਼ਿਆਦਾ ਹੈਲਥੀ ਹੋਣਗੇ, ਕਿਉਂ, ਉਹ ਜੜ੍ਹਾਂ ਦੇ ਵਿੱਚੋਂ ਚੱਕ ਕੇ ਉਹਨਾਂ ਨੇ ਜ਼ਮੀਨ ਦੇ ਵਿੱਚੋਂ ਜ਼ਿਆਦਾ ਦਿੱਤਾ ਹੁੰਦਾ ਗਾ ਜਦੋਂ ਉਹਨਾਂ ਨੂੰ ਲੋੜ ਪੈਂਦੀ ਆ, ਤੇ ਉਹਦੇ ਨਾਲ ਉਹਦੀ ਕੁਆਲਿਟੀ ਵੀ ਵੱਧਦੀ ਆ, ਉਹਦੀ ਨਿਊਟ੍ਰੀਸ਼ਨ ਲੈਵਲ ਵੀ ਵੱਧਦੀ ਆ, ਤੇ ਉਹ ਜਿਹੜੀਆਂ ਵੇਰੀਏਸ਼ਨਸ ਆ ਉਹ ਸਾਰੀਆਂ ਸੋਇਲ ਚੋਂ ਆਉਂਦੀਆਂ, ਤੇ ਉਹ ਇਹ ਤਿੰਨੇ ਪ੍ਰਾਪਰਟੀਆਂ ਦੇ ਵਿੱਚ ਕੰਟਰੋਲ ਹੋ ਜਾਂਦੇ ਆ। ਸੋ ਆਪਾਂ ਬੇਸਿਕਲੀ ਬਾਹਰੀ ਦਖਲਅੰਦਾਜ਼ੀ ਦੇ ਨਾਲ ਜਿਹੜੀਆਂ ਆਪਾਂ ਸੋਇਲ ਦੀਆਂ ਪ੍ਰੋਪਰਟੀਜ਼, ਖਾਸ ਕਰਕੇ ਜਿਹੜੀਆਂ ਕੈਮੀਕਲ ਤੇ ਬਾਇਓਲੋਜੀਕਲ ਪ੍ਰੋਪਰਟੀਜ਼ ਆ, ਉਸ ਨੂੰ ਆਪਾਂ ਚੇਂਜ ਕਰਦੇ, ਈਵਨ ਫਿਜ਼ੀਕਲ ਪ੍ਰੋਪਰਟੀਜ਼ ਦੇ ਉੱਤੇ ਵੀ ਆਪਾਂ ਅਸਰ ਪਾ ਸਕਦੇ ਹਾਂ। ਫਿਜ਼ੀਕਲ ਪ੍ਰੋਪਰਟੀ ਤੇ ਵੀ ਅਸਰ ਉਹ ਹੌਲੀ ਪੈਂਦਾ,
ਪਰ ਪੈ ਜਾਂਦਾ। ਹੁਣ ਜੇ ਆਪਾਂ ਇਹਨਾਂ ਨੂੰ ਦੁਬਾਰਾ ਫਿਰ ਰਿਵਿਊ ਕਰਨਾ ਹੋਵੇ, ਓਵਰਵਿਊ ਦੇ ਵਿੱਚ ਜਿਹੜੀ ਫਿਜ਼ੀਕਲ ਪ੍ਰਾਪਰਟੀ ਆ, ਇਹਦੇ ਵਿੱਚ ਆਉਂਦਾ ਸਟਰਕਚਰ ਜਾਂਦੀ, ਇਹ ਸੈਂਡੀ ਆ, ਇਹ ਅਲਕਲਾਈਨ ਆ, ਇਹ ਕਿਹੜੇ ਤਰ੍ਹਾਂ ਦੀ ਜ਼ਮੀਨ ਆ, ਇਹਦੇ ਵਿੱਚ ਕਿੰਨਾ ਕੁ ਪਾਰਟੀਕਲ, ਕਿੰਨਾ ਉਹ ਪਾਣੀ ਕਿੰਨਾ ਕੁ ਹੋਲਡ ਕਰਦੇ ਆ, ਮੋਇਸਚਰ ਕਿੰਨਾ ਕੁ ਹੋਲਡ ਕਰਦੀ ਆ, ਤੇ ਸੋ ਇਵੈਂਚੁਅਲੀ ਜਿਹੜੇ ਆਪਾਂ ਤੱਤਾਂ ਦੀ ਗੱਲ ਕਰਦੇ ਆ ਤੇ ਜਿਹੜਾ ਆਰਗੇਨਿਜ਼ਮਸ ਦੀ ਜਾਂ ਬਾਇਓਸਟਿਮੂਲੈਂਟਸ ਦੀ ਗੱਲ ਕਰਦੇ ਆ, ਉਹ ਪਾਣੀ ਦੇ ਰੂਪ ਦੇ ਵਿੱਚ ਦੇ ਨਾਲ ਘੁਲ ਕੇ ਹੀ ਉਹ ਜੜਾਂ ਦੇ ਵਿੱਚ ਜਾਣਾ ਹੈ, ਉਹ ਜੋ ਵੀ ਆਪਾਂ ਗਾਇਆ ਉਸ ਨੂੰ ਮਿਲਣਾ ਹੈ। ਨਹੀਂ, ਜਦੋਂ ਤੁਸੀਂ ਦੇਖੋ ਕੋਈ ਵੀ ਚੀਜ਼ ਆਪਾਂ ਪਲਾਂਟ ਕਰਦੇ ਆ, ਜੜ ਇੱਕ ਥਾਂ ਤੇ ਹੁੰਦੀ ਆ, ਹਨਾ, ਉਹ ਜੜ ਆਪ ਜਾ ਕੇ ਫੂਡ ਨੂੰ, ਨਿਊਟ੍ਰੀਐਂਟ ਨੂੰ ਉਹ ਲੈ ਨਹੀਂ ਸਕਦੀ, ਉਹਨੇ ਤਾਂ ਉੱਥੇ ਖੜਨਾ ਹੀ, ਖੜੀ ਆ, ਫੈਲਦੀ ਜ਼ਰੂਰ ਆ, ਪਰ ਇਹ ਆ ਵੀ ਉਹ ਫੈਲਦੀ ਤਾਂ ਕਿ ਜੇ ਉਹਨੂੰ ਖੁਰਾਕ ਮਿਲੇ, ਜੇ ਖੁਰਾਕ ਨਾ ਮਿਲੇ ਉਹਨੇ ਫੈਲਣਾ ਨਹੀਂ, ਹੈਨਾ, ਫਿਰ ਉੱਥੇ ਫਿਰ ਉਹ ਪਲਾਂਟ ਵੀ, ਟਰੀ ਵੀ ਉਹ ਕਮਜ਼ੋਰ ਲੱਗੂਗਾ, ਹੈਨਾ। ਫਿਰ ਆਪਾਂ ਉਹਨੂੰ ਸਪਰੇਅ ਕਰਦੇ ਆ, ਕਈ ਵਾਰੀ ਉੱਪਰ ਦੀ ਪੱਤਿਆਂ ਥਾਂ ਦੀ ਫੀਡ ਕਰਦੇ ਆ ਵੀ ਜੇ ਤੈਨੂੰ ਗਰਾਊਂਡ ਚੋਂ ਨਹੀਂ ਮਿਲਦਾ ਤਾਂ ਪੱਤਿਆਂ ਚੋਂ ਲੈ ਲਾ ਚੱਲ, ਹੈਨਾ। ਤੇ ਪਰ ਉਹ ਜਦੋਂ ਗਰਾਊਂਡ ਦੇ ਵਿੱਚ ਜਿਹੜੇ ਬਾਇਓਲੋਜੀਕਲ ਆ, ਹੈਨਾ, ਜਿਹੜੇ ਮਾਈਕਰੋਬਸ ਆ, ਉਹ ਕਰਦੇ ਕੀ ਆ ਕਿ ਜਿੱਥੇ ਵੀ ਫਰਟੀਲਾਈਜ਼ਰ ਪਿਆ ਹੁੰਦਾ, ਉਹ ਬਿਲੀਅਨਸ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਤੱਤ ਵੱਡੇ ਆ, ਉਹ ਉੱਥੋਂ ਚੱਕਦੇ ਆ, ਚੱਕ ਕੇ ਲਿਆ ਕੇ ਜੜ 'ਚ ਆ ਕੇ ਉੱਥੇ ਦੇ ਜਾਂਦੇ ਉਹਨੂੰ ਫੜਾ, ਜੜ ਉੱਥੋਂ ਲੈਂਦੀ ਆ, ਹੈਨਾ। ਇਹਨਾਂ ਦਾ ਇੱਕ ਆਪਸ ਵਿੱਚ ਹੀ ਬਹੁਤ ਵਧੀਆ ਰਿਸ਼ਤਾ ਗਾ ਕਿ ਜਿਹੜੀ ਜੜ ਆ, ਉਹ ਜਿਹੜਾ ਆਪਦਾ ਸਾਰਾ ਵੇਸਟ ਆ, ਜਿਹੜਾ ਸ਼ੂਗਰ ਲਾ ਲਓ, ਫੋਟੋਸਿੰਥੇਸਿਸ ਹੁੰਦੀ ਆ, ਜਿਹੜੀ ਸੈੱਲਾਂ ਨੂੰ ਚਾਹੀਦੀ ਆ, ਉਹ ਫਲਸ਼ ਕਰਦੀ ਆ ਰੂਟਸ ਦੇ ਨਾਲ, ਉਹ ਉਹਨਾਂ ਦਾ ਫੂਡ ਸੋਰਸ ਆ, ਇੱਕ ਦੂਜੇ ਤੇ ਇੰਟਰਡਿਪੈਂਡੈਂਸੀਜ਼ ਹੈਗੀਆਂ, ਹੈਨਾ। ਸੋ ਜਦੋਂ ਹੁੰਦਾ ਕੀ ਆ ਕਿ ਜੇ ਤੁਸੀਂ ਜ਼ਿਆਦਾ ਫਰਟੀਲਾਈਜ਼ਰ ਪਾਉਨੇ ਆ ਜੀ, ਜੇ ਤੁਹਾਡੇ ਤੱਤ ਘੱਟ ਹੋਣਗੇ, ਉਹ ਬਾਇਓਲੋਜੀਕਲ ਮਾਈਕਰੋਬਸ ਘੱਟ ਹੋਣਗੇ, ਤਾਂ ਤੁਹਾਨੂੰ ਜ਼ਿਆਦਾ ਪਾਉਣਾ ਪਊਗਾ ਉਹਨਾਂ ਪ੍ਰੋਡਿਊਸ ਕਰਨ ਦੇ ਲਈ, ਓਨਾ ਹੀ ਜ਼ਿਆਦਾ ਤੁਹਾਡਾ ਐਫਰਟ ਜਿਹੜਾ ਉਹਨਾਂ ਜ਼ਿਆਦਾ ਐਫਰਟ ਕਰਨਾ ਪਊਗਾ। ਤੇ ਫਿਰ ਆ ਜਾਂਦਾ ਵੀ ਉਹਨਾਂ ਨੂੰ ਲਾਈਵ ਕਿੱਦਾਂ ਰੱਖਣਾ, ਉਹ ਮੋਇਸਚਰ ਨਾਲ ਲਾਈਵ ਰਹਿੰਦੇ ਆ, ਜੇ ਤੁਹਾਡੀ ਜ਼ਮੀਨ ਜ਼ਿਆਦਾ ਸੁੱਕਦੀ ਆ ਤਾਂ ਉਹ ਵੀ ਮਰ ਜਾਂਦੇ ਆ। ਫਿਰ ਉਹ ਮਰਨ ਦਾ ਹੋਰ ਵੀ ਬਥੇਰੇ ਕਾਰਨ ਹੈਗੇ ਕਿ ਜਦੋਂ ਤੁਸੀਂ ਆਪਣੇ ਆ ਰਾਉਂਡ ਅਪ ਹਰਬਸਾਈਡਸ ਯੂਜ਼ ਕਰਦੇ ਆ, ਉਹ ਹਰਬਸਾਈਡ ਉਹਨਾਂ ਨੂੰ ਮਾਰਦੀ ਆ, ਤੇ ਜਦੋਂ ਪੈਸਟੀਸਾਈਡ ਕੋਈ ਯੂਜ਼ ਕਰਦੇ ਆ, ਉਹ ਪਾਪੂਲੇਸ਼ਨ ਰਿਡਿਊਸ ਕਰਦੀ ਆ, ਪਰ ਉਹ ਦੁਬਾਰਾ ਫਿਰ ਉਹ ਜਾਂਦੇ ਆ, ਉਹ ਬਿਲਡ ਕਰਦੇ ਆ, ਨਾ ਨੇਚਰ ਚ ਰਿਜਨ ਲਈ ਜਿੱਦਾਂ ਜਾਣਦੀ ਸਾਰਾ ਇਹ ਚੀਜ਼ਾਂ ਬੈਲੈਂਸ ਸੀ। ਸੋ ਤੱਤ ਪਏ ਆ ਜ਼ਮੀਨ ਦੇ ਵਿੱਚ, ਹਰ ਤਰ੍ਹਾਂ ਦਾ ਮਿਨਰਲ ਉਹਦੇ ਵਿੱਚ ਪਿਆ, ਆਪਾਂ ਖਾਦ ਵੀ ਪਾ ਦਿੰਨੇ, ਜੜ ਇੱਥੇ ਆ, ਤੱਤ ਇੱਥੇ ਆ, ਵਿਚਾਲੇ ਵਾਲਾ ਗੈਪ ਆ ਉਹ ਜਿਹੜਾ ਲਿਵਿੰਗ ਆਰਗੇਨਿਜ਼ਮ ਆ ਉਹਨਾਂ ਨੇ ਪੂਰੀਆਂ ਕਰਨਾ, ਅਦਰਵਾਈਜ਼ ਜਿਹੜਾ ਜ਼ਮੀਨ ਦੇ ਵਿੱਚੋਂ ਤੱਤ ਨਹੀਂ ਉਹ ਖਿੱਚ ਸਕਦਾ, ਤੱਤ ਨਹੀਂ ਖਿੱਚ ਸਕਦਾ। ਸੋ ਆਪਾਂ ਜਿਹੜੀਆਂ ਅਕਸਰ ਇਹ ਗੱਲਾਂ ਸੁਣਦੇ ਰਹਿੰਦੇ ਆ, ਜ਼ਮੀਨ ਮਰਦੀ ਜਾ ਰਹੀ ਆ, ਡੈਡ ਹੋ ਰਹੀ ਆ, ਟੌਪ ਸੋਇਲ ਦਾ ਇੰਨਾ ਨੁਕਸਾਨ ਹੋ ਗਿਆ, ਇਹ ਹੋ ਗਿਆ, ਸੋ ਇਵੈਂਚੁਅਲੀ ਉਹਦਾ ਮਤਲਬ ਇਹੀ ਆ ਵੀ ਜਿਹੜੇ ਆਰਗੇਨਿਜ਼ਮਸ ਜਿਹੜੇ ਵਿੱਚ ਆ ਉਹ ਮਰਦੇ ਜਾ ਰਹੇ ਆ, ਆਰਗੇਨਿਜ਼ਮ ਮਰਦੇ ਜਾ ਰਹੇ ਆ, ਰਿਡਿਊਸ ਹੋ ਰਹੇ ਆ। ਤੇ ਜਦੋਂ ਆਪਾਂ ਜਿਹੜਾ ਟਾਪ ਸੋਇਲ ਕਹਿੰਦੇ ਆ, ਆਰਗੈਨਿਕ ਮੈਟਰਸ ਕਹਿੰਦੇ ਆ, ਉਹ ਉੱਥੇ ਉਹ ਜਿੱਥੋਂ ਜਿਉਂਦੇ ਆ ਉਹਨਾਂ ਨੂੰ ਆਕਸੀਜਨ ਵੀ ਜ਼ਿਆਦਾ ਮਿਲਦੀ ਆ ਤੇ ਫੂਡ ਸੋਰਸ ਵੀ ਉੱਥੇ ਹੈਗਾ। ਜਦੋਂ ਉਹ ਚੀਜ਼ਾਂ ਡਿਪਲੀਟ ਹੋਈ ਜਾਂਦੀਆਂ, ਮਰੀ ਜਾਂਦੀਆਂ, ਫਿਰ ਉਹ ਤੱਤ ਵੀ ਮਰੀ ਜਾਂਦੇ। ਜੇ ਅੱਜ ਕੱਲ ਗਰਾਊਂਡ ਦੇ ਵਿੱਚ ਮਾਈਕਰੋ ਆਰਗੇਨਿਜ਼ਮਸ ਨਾ ਹੋਣ, ਸਾਡੇ ਕੋਈ ਵੀ ਚੀਜ਼ ਨਾ ਉਗਾਈ ਹੋਵੇ, ਫਿਰ ਧਰਤੀ ਮਰ ਜਾਂਦੀ ਆ, ਉੱਥੇ ਕੁਝ ਵੀ ਨਹੀਂ ਹੋਣਾ, ਹੈਨਾ। ਉਹ ਇੱਕ ਜਾਣਦੀ ਇਹਨਾਂ ਚੀਜ਼ਾਂ ਦੇ ਲਈ, ਕਿਉਂ ਜਿਹੜੇ ਇਹ ਮਾਈਕਰੋ ਆਰਗੇਨਿਜ਼ਮ ਆ ਇਹ ਦਿਸਦੇ ਨਹੀਂ ਅੱਖਾਂ ਨਾਲ, ਨਹੀਂ ਦਿਸਦੇ ਨੇ, ਤੇ ਪਰ ਜੋ ਜਾਣਦੀ ਤੁਸੀਂ ਆਪਾਂ ਵਰਮ ਦੇਖਦੇ ਆ, ਵਰਮ ਦੇ ਸਟਮਕ ਨਹੀਂ ਹੁੰਦੀ, ਹੈਨਾ, ਉਹਦਾ ਜਾਣਦੀ ਅੰਦਰ ਰਹਿੰਦਾ ਨਹੀਂ, ਜੋ ਆਇਆ ਆਈ ਚਲਾਈ ਆ, ਪਰ ਜਿਹੜਾ ਉਹ ਚੀਜ਼ ਖਾਂਦੀ ਆ, ਖਾਂਦਾ ਗਾ, ਉਹ ਪ੍ਰੋਸੈਸ ਕਰਦਾ, ਉਹ ਪ੍ਰੋਸੈਸ ਦੇ ਵਿੱਚੋਂ ਜਦੋਂ ਉਹ ਨਿਕਲਦਾ, ਉਹ ਫੂਡ ਨੂੰ ਚੇਂਜ ਕਰ ਜਾਂਦਾ, ਹੈਨਾ। ਜਿੱਦਾਂ ਜਾਣਦੀ ਪਹਿਲਾਂ ਆਪਾਂ ਯੂਰੀਆ ਪਾਉਣੇ ਆ, ਯੂਰੀਆ ਚ ਅਮੋਨੀਅਮ ਹੁੰਦਾ, ਅਮੋਨੀਅਮ ਨੂੰ ਕਨਵਰਟ ਕਰਨ ਲਈ ਨਾਈਟ੍ਰੇਟ ਬਣਦੇ ਆ, ਉਹ ਜਿਹੜੇ ਪ੍ਰੋਸੈਸ ਆ ਨਾ ਬਣਨ ਦੇ ਲਈ, ਉਹ ਇਹ ਤੱਤ ਕਰਦੇ ਆ। ਤੇ ਜੇ ਜਾਣਦੀ ਆਪਾਂ ਯੂਰੀਆ ਹੀ ਪਾਇਆ, ਯੂਰੀਆ ਜੜਾਂ ਨੇ ਚੱਕਣਾ ਨਹੀਂ, ਹੈਨਾ, ਜੇ ਨਾ ਚੱਕਿਆ ਤਾਂ ਉਹ ਤੁਹਾਡਾ ਪਲਾਂਟ ਨਹੀਂ ਹੋਣਾ, ਕਿਉਂ ਜੜ ਪਾਈ ਫਿਰ ਜਿੰਨਾ ਮਰਜ਼ੀ ਜਾਓ ਉਹਦਾ ਕੋਈ ਫਾਇਦਾ ਨਹੀਂ, ਉਹਦਾ ਕੋਈ ਫਾਇਦਾ ਨਹੀਂ।
ਹੈਨਾ। ਤੇ ਜਿਹੜੇ ਫਿਰ ਸੋਇਲ ਤੇ ਕਈ ਵਾਰੀ ਕ੍ਰਿਟੀਕਲ ਜਿਹੜੀਆਂ ਚੀਜ਼ਾਂ ਆਉਂਦੀਆਂ ਗੀਆਂ, ਉੱਥੇ ਆਪਾਂ ਫਿਰ ਦੇਖਦੇ ਹਾਂ ਪੀਐਚ ਵੀ ਕੀ ਆ। ਕਈ ਚੀਜ਼ਾਂ ਪੀਐਚ ਦੇ ਹਿਸਾਬ ਨਾਲ ਕੋਈ ਐਸਿਡਿਟੀ ਟਾਈਪ ਤੇ ਚਲਾ ਜਾਂਦਾ, ਕੋਈ ਅਲਕਲਾਈਨ ਤੇ ਹੈ। ਫਿਰ ਉਹਨੂੰ ਉਹ ਐਡਜਸਟ ਕਰਦੇ ਆ ਵੀ ਜਾਣਦੀ ਹਾਂ ਫੂਡ ਤਾਂ ਬਣ ਗਿਆ ਸੀ, ਪਰ ਜਿਹੜੇ ਪੀਐਚ ਦੇ ਉਹ ਤੇ ਜੜ ਨਹੀਂ ਚੱਕਦੀ। ਉਹ ਉਸ ਲੈਵਲ ਤੇ ਉਹ ਜਾਣਦੀ ਜਿਹੜਾ ਕੈਮੀਕਲ ਆ, ਨਿਊਟਰੀਐਂਟਸ ਆ, ਜਿਹੜਾ ਫਰਟੀਲਾਈਜ਼ਰ ਤੁਸੀਂ ਪਾਇਆ ਉਹ ਚੱਕ ਨਹੀਂ ਹੋ ਰਿਹਾ। ਹੈਗਾ ਗਰਾਊਂਡ 'ਚ ਪਿਆ ਗਾ, ਪਰ ਚੱਕ ਨਹੀਂ ਹੋ ਰਿਹਾ। ਉਹਦੇ ਫਿਰ ਉਹ ਪੀਐਚ ਦੇ ਇਫੈਕਟ ਆਉਂਦੇ ਆ। ਸੋ ਅੱਜ ਇਸ ਟਾਈਮ ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ, ਸੋ ਸੋਇਲ ਨੂੰ ਲੈ ਕੇ ਕਿੰਨੀਆਂ ਕੁ ਚਿੰਤਾਵਾਂ ਨੇ, ਕਿੰਨੀਆਂ ਕੁ ਸਮੱਸਿਆਵਾਂ ਨੇ, ਕਿੱਦਾਂ ਦੇ ਪੋਟੈਂਸ਼ੀਅਲ ਪ੍ਰੋਬਲਮਸ ਜਿਹੜੀਆਂ ਆਪਾਂ ਸੋਇਲ ਨੂੰ ਲੈ ਕੇ ਦੇਖ ਰਹੇ ਹਾਂ? ਜਦੋਂ ਆਪਾਂ ਦੇਖੋ ਦੁਨੀਆ ਦੇ ਵਿੱਚ ਸੋਇਲ ਦੇ ਲਈ ਬਹੁਤ ਜ਼ਿਆਦਾ ਕੰਸਰਨਸ ਆ। ਸਾਡੇ USDA ਆ, CDFA ਆ, NRCS ਇੱਥੇ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਵੀ ਸੋਇਲ ਨੂੰ ਹੈਲਥੀ ਕਿੱਦਾਂ ਬਣਾਉਣਾ ਹੈ ਨਾ। ਜਿੰਨੇ ਵੀ ਇੱਥੇ ਗ੍ਰਾਂਟਸ ਆਉਂਦੇ ਆ ਨਾ ਸਾਨੂੰ ਜੀ, ਉਹ ਗ੍ਰਾਂਟਸ ਸੋਇਲ ਦੀ ਹੈਲਥ ਦੇ ਰਿਲੇਟਡ ਆ, ਕੰਜ਼ਰਵ ਕਰਨ ਲਈ। ਜਦੋਂ ਆਪਾਂ ਕਹਿੰਦੇ ਆ ਵੀ 2040 ਦੇ ਵਿੱਚ ਫੂਡ ਦੀ ਸ਼ੋਰਟੇਜ ਹੋ ਜਾਣੀ, ਉਹ ਇੱਕ ਸ਼ੋਰਟੇਜ ਦੇ ਵਿੱਚ ਮੇਨ ਜਿਹੜਾ ਫਾਰਮੂਲਾ ਆਉਂਦਾ ਗਾ ਉਹ ਸੋਇਲ ਹੈਲਥ ਦਾ ਆਉਂਦਾ ਗਾ, ਹੈਨਾ। ਹੁਣ ਜਦੋਂ ਆਪਣੇ ਦੇਖੋ ਇੱਥੇ ਬਦਾਮ ਬਹੁਤ ਲੱਗੇ ਆ ਜੀ, ਬਦਾਮਾਂ ਦੀ ਝਾੜ ਜਾਨੀ ਦੀ ਜਿਹੜੇ ਬੂਟੇ ਬਣਾਏ ਆ ਉਹ 4 ਤੋਂ 5000 ਪਾਉਂਡ ਤੱਕ ਮੈਕਸਿਮਮ ਨਿਕਲ ਸਕਦੇ, ਦੇ ਸਕਦੇ ਆ ਜੇ ਸਾਰੀਆਂ ਕੰਡੀਸ਼ਨਾਂ ਠੀਕ ਹੋਣ, ਆਈਡੀਅਲ ਹੋਵੇ ਕੰਡੀਸ਼ਨਸ। ਜਦੋਂ ਕੰਡੀਸ਼ਨ ਆਈਡੀਅਲ ਨਹੀਂ ਹੁੰਦੀਆਂ, ਫਿਰ ਉਹ ਉੱਥੋਂ ਘਟਣਾ ਸ਼ੁਰੂ ਹੋ ਜਾਂਦਾ। ਕਿਸੇ ਦਾ 3000 ਆਉਂਦਾ, ਕਿਸੇ ਦਾ 2000 ਆਉਂਦਾ, ਕਿਸੇ ਦਾ 1500 ਆਉਂਦਾ, ਕਿਸੇ ਦਾ ਇਦੋਂ ਵੀ ਘਟ ਜਾਂਦਾ ਹੈਨਾ। ਹੁਣ ਸਪੈਸ਼ਲੀ ਐਰਕੀ ਡਰਾਊਟ ਈਅਰ ਆ ਹੈਨਾ, ਜਿਹੜਾ ਆਹ ਸਾਲ ਆ ਇੱਥੇ ਹੁਣ ਕੈਲੀਫੋਰਨੀਆ 'ਚ ਪਾਣੀ ਦੇ ਬਹੁਤ ਘਾਟ ਆ। ਉਹਦੇ ਨਾਲ ਹੁੰਦਾ ਕੀ ਆ ਵੀ ਜਿਹੜੀ ਸੋਇਲ ਆ, ਜਿੱਥੇ ਹਾਰਡ ਸੋਇਲ ਆ, ਉਹ ਖੁੱਲਦੀ ਨਹੀਂ, ਉਹ ਜਾਣੀ ਦੀ ਪੈਕਟ ਹੋ ਜਾਂਦੀ ਆ। ਉਹ ਇੰਨੀ ਪੈਕਟ ਹੋ ਜਾਂਦੀ, ਉਹ ਚੋਂ ਆਕਸੀਜਨ ਮੁੱਕ ਜਾਂਦੀ। ਆਕਸੀਜਨ ਮੁੱਕੀ ਤਾਂ ਬਾਇਓਲੋਜੀਕਲ ਫਿਨਿਸ਼ ਹੋ ਗਏ। ਫਿਰ ਜਿਹੜੀਆਂ ਜੜਾਂ ਵੀ ਆ, ਜਿਹੜੀਆਂ ਫੀਡ ਕਰਦੀਆਂ, ਇਹ ਫਾਈਬਰ ਰੂਟਸ ਕਹਿੰਦੇ, ਬੜੇ ਪਤਲੇ ਪਤਲੇ ਬਾਲਾਂ ਵਾਂਗੂ ਹੁੰਦੀਆਂ ਜੀ, ਉਹ ਵੀ ਮਰਨੀਆਂ ਸ਼ੁਰੂ ਹੋ ਜਾਂਦੀਆਂ। ਕੇਰਾਂ ਉਹ ਮਰ ਜਾਣ, ਫਿਰ ਤੁਸੀਂ ਕਿੰਨਾ ਮਰਜ਼ੀ ਪਾਈ ਜਾਵੋ, ਉਹਦਾ ਇਫੈਕਟ ਨਹੀਂ ਪੈਂਦਾ। ਠੀਕ ਹੈ ਨਾ ਵੀ ਜਾਂਦੀ। ਉਹ ਬਹੁਤ ਜ਼ਰੂਰੀ ਆ ਲਾਈਵ ਰੱਖਣ ਦੇ ਲਈ, ਜਿਹਦੀ ਖਾਤਰ ਫਿਰ ਸੋਇਲ ਦਾ ਮੋਇਸਚਰ ਮੈਜਰ ਕਰਦੇ ਆ। ਫਿਰ ਉਹਦਾ ਮੈਜਰ ਕਰੀਦਾ ਵੀ ਉਹ ਕਿੰਨਾ ਕੁ ਹੋਲਡ ਕਰ ਸਕਦੀਆਂ ਨਿਊਟਰੀਐਂਟ, ਜਿਹੜੇ 16 ਆਪਾਂ ਫੂਡ ਸੋਰਸਿਸ ਦੱਸਿਆ, ਮਾਈਕਰੋ ਜਿਹੜੇ ਨਿਊਟਰੀਐਂਟਸ ਦੱਸੇ ਵੇ ਲਾਸਟ ਟਾਈਮ ਕਵਰ ਕੀਤੇ ਸੀ। ਜੇ ਉਹ ਗਰਾਊਂਡ ਦੇ ਵਿੱਚ ਨਾ ਹੋਣ, ਇੱਕ ਵੀ ਮਿਸ ਹੋ ਜੇ, ਉਹ ਬਾਕੀ ਦੂਜੇ 16 ਨੂੰ ਹੇਠਾਂ ਲੈ ਆਉਂਦਾ, ਅਸਰ ਪਾ ਦਿੰਦਾ ਹੈਨਾ। ਹੁਣ ਦੇਖੋ ਕਈ ਬਹੁਤ ਥੋੜੇ ਜਿਹੇ ਮਾਤਰਾ 'ਚ ਚਾਹੀਦੀ, ਆਇਰਨ ਹੋਈ, ਮੈਗਨੀਜ਼ ਹੋਈ, ਉਹ ਚੀਜ਼ਾਂ ਜਿਹੜੀਆਂ ਹੈਗੀਆਂ ਗੀਆਂ, ਜੇ ਨਾ ਹੋਈਆਂ, ਉਹਨਾਂ ਨਾਈਟ੍ਰੋਜਨ ਕਿੰਨੀ ਮਰਜ਼ੀ ਪਾ ਲਓ, ਉਹਨਾਂ ਨੇ ਉਹ ਇਫੈਕਟ ਨਹੀਂ ਕਰਨ ਦੇਣਾ। ਬਾਕੀ ਚੀਜ਼ਾਂ ਵੀ ਨਾਲ ਚਾਹੀਦੀਆਂ, ਸਾਰੀਆਂ ਚਾਹੀਦੀਆਂ ਜਾਣਦੀਆਂ ਇਹਨਾਂ ਨੂੰ ਪੂਰੇ ਚੱਲਣ ਦੇ ਲਈ। ਇਹਦੇ ਲਈ ਸੋਇਲ ਟੈਸਟ ਬਹੁਤ ਜ਼ਰੂਰੀ ਰਹਿੰਦੇ ਆ ਹੈਨਾ। ਹੁਣ ਜਿੱਥੇ ਹੁਣ ਜੇ ਪਾਣੀ ਘੱਟ ਲੱਗਿਆ ਗਾ ਜੀ, ਪਤਾ ਗਾ ਵੀ ਪਾਣੀ ਹੈ ਨਹੀਂ ਸੀ, ਘੱਟ ਲੱਗਿਆ ਗਾ, ਉੱਥੇ ਉਹ ਪੱਤੇ ਸੁੱਕਣੇ ਸ਼ੁਰੂ ਹੋ ਜਾਂਦੇ ਆ ਹੈਨਾ। ਸੁੱਕਣ ਦਾ ਇੱਕ ਇਹ ਵੀ ਕਾਰਨ ਹੈਗਾ ਗਾ, ਚਾਹੇ ਜਿੱਥੇ ਸੈਂਡੀ ਸੋਇਲ ਆ, ਜੇ ਤੁਸੀਂ ਜਾਣੀ ਦੀ ਪਾਣੀ ਸੈਂਡੀ ਸੋਇਲ ਮੰਨਦਾ ਤੀਜੇ ਚੌਥੇ ਦਿਨ ਜਿੱਥੇ ਰੇਤਾ ਗਾ, ਤੁਸੀਂ ਚੱਲ ਕਿਹਾ ਵੀ ਹਫ਼ਤਾ 10 ਦਿਨ ਪਾਣੀ ਨਹੀਂ ਲਾਇਆ, ਚਾਹੇ ਕਿਸੇ ਦਾ ਖੂਹ ਖਰਾਬ ਹੋ ਗਿਆ, ਜਿਹਨੂੰ ਮਹੀਨਾ ਲੱਗ ਗਿਆ, ਉਹ ਮਹੀਨੇ ਦੇ ਵਿੱਚ ਦੀ ਜਿੰਨੇ ਉਹ ਫੀਡਰ ਰੂਟਸ ਆ ਨਾ, ਜਿੱਥੋਂ ਉਹ ਚੱਕਦੇ ਆ ਖਾਣਾ, ਉਹ ਮਰ ਜਾਂਦੇ ਆ। ਫਿਰ ਉਹਨਾਂ ਨੂੰ ਟਰੀਆਂ ਨੂੰ ਜਾਣੀ ਦੀ ਉਹ ਅੰਦਰੋਂ ਸੁੱਕਣੇ ਸ਼ੁਰੂ ਹੋ ਜਾਂਦੇ ਆ। ਕੇਰਾਂ ਸੁੱਕ ਜਾਣ, ਮੁੜ ਕੇ ਨਹੀਂ ਫਿਰ ਉਹ ਕੋਈ ਪਲਾਂਟ ਹੋਇਆ, ਕੋਈ ਟਰੀ ਹੋਇਆ, ਉਹ ਨਹੀਂ। ਤੇ ਫਿਰ ਦੂਸਰੇ ਤਰ੍ਹਾਂ ਰਿਵਰਸ ਵੀ ਚੱਲਦਾ ਗਾ। ਕਈ ਵਾਰੀ ਤੁਹਾਡੀ ਸੋਇਲ ਬਹੁਤ ਹਾਰਡ ਹੁੰਦੀ ਆ। ਜੇ ਦੇਖਿਆ ਨਾ, ਜਦੋਂ ਤੁਸੀਂ ਪਾਣੀ ਲਾਉਨੇ ਆ, ਜੇ ਪਾਣੀ 3-4 ਘੰਟਿਆਂ ਤੋਂ ਬਾਅਦ ਉਹ ਗਰਾਊਂਡ 'ਚ ਨਹੀਂ ਜਾਂਦਾ, ਉਹ ਗਰਾਊਂਡ ਦੇ ਵਿੱਚ ਪ੍ਰੋਬਲਮ ਆ। ਉਹ ਕਮੀ ਹੈਗੀ ਆ ਕਿ ਜਾਣੀ ਦੀ ਉਹ ਇਉਂ ਨਹੀਂ ਉਹ ਤਾਂ ਤੁਸੀਂ ਉੱਪਰੋਂ ਦੇਖਦੇ ਆ। ਜੇ ਤੁਸੀਂ 1 ਫੁੱਟ ਤੇ ਵੀ ਜਾ ਕੇ ਹੇਠਾਂ ਤੁਹਾਡੇ ਉਹ ਪਾਣੀ ਪਡਲ ਕਰ ਰਿਹਾ ਗਾ ਹੈਨਾ, ਜਿਹੜੇ ਜਾਣੀ ਦੀ ਉਹ ਪਡਲਿੰਗ ਦੇ ਨਾਲ ਬਾਹਲਾ ਜਾਂਦੀ ਕੀ ਆ, ਫੰਗਸ ਲੱਗ ਜਾਂਦਾ, ਉੱਲੀ ਲੱਗਦੀ ਜੜ੍ਹਾਂ ਨੂੰ। ਠੀਕ ਹੈ।
ਉੱਲੀ ਲੱਗਣ ਦੇ ਨਾਲ ਵੀ ਉਹ ਜੜ੍ਹਾਂ ਮਰ ਜਾਂਦੀਆਂ, ਮੁੜ ਕੇ ਫਿਰ ਉਹ ਜਿੱਦਾਂ ਕੈਂਸਰ ਹੁੰਦਾ ਉਹ ਜੜ੍ਹਾਂ ਤੋਂ ਉੱਪਰ ਨੂੰ ਜਾਣਾ ਸ਼ੁਰੂ ਹੋ ਜਾਂਦਾ ਤੇ ਉਹ ਟਰੀ ਮਾਰ ਦਿੰਦਾ। ਜਦੋਂ ਜੜ ਮਰ ਗਈ ਤੇ ਫਿਰ ਟਰੀ ਨੇ ਮਰਨਾ ਹੀ ਮਰਨਾ, ਟਰੀ ਨੇ ਮਰਨਾ ਹੀ ਮਰਨਾ ਗਾ। ਤੇ ਸੋ ਜਿਹੜਾ ਇਹ ਸਮਝਣਾ ਇਹ ਇੱਕ ਖੇਤੀ ਦਾ ਬਹੁਤ ਮੇਨ ਪਾਰਟ ਆ, ਹੈਨਾ। ਪਹਿਲਾਂ ਜਾਣਦੀ ਜਦੋਂ ਗਰਾਊਂਡ ਦੇ ਵਿੱਚ ਆਲਰੇਡੀ ਬੈਲੈਂਸ ਸੀ, ਤੱਤ ਬਹੁਤ ਜ਼ਿਆਦਾ ਸੀ, ਗਰਾਊਂਡ ਹੈਲਥੀ ਸੀ, ਉਦੋਂ ਤੁਸੀਂ ਛਿੱਟਾ ਦੇ ਦਿੰਦੇ ਸੀ ਤੇ ਉਹ ਜਿਹੜਾ ਹੋ ਜਾਂਦਾ ਸੀ। ਠੀਕ ਆ। ਅੱਜ ਕੱਲ ਜਦੋਂ ਤੁਸੀਂ ਛਿੱਟਾ ਦਿੰਦੇ ਆ ਹੁੰਦਾ ਨਹੀਂ ਜਿੰਨਾ ਚਿਰ ਤੁਸੀਂ ਐਕਸਟਰਾ ਨਹੀਂ ਪਾਉਂਦੇ। ਉਹ ਐਕਸਟਰਾ ਪਾਉਣ ਦਾ ਮਤਲਬ ਹੀ ਇਹ ਆ ਕਿ ਜਾਣਦੀ ਜਿਹੜਾ ਆਪਾਂ ਖੇਤੀ ਕਰ ਰਹੇ ਆ, ਕੋਈ ਟਰੀ ਦੀ ਕਰ ਲਓ, ਚਾਹੇ ਤੁਸੀਂ ਕਰ ਲਓ ਭਾਵੇਂ ਘਰੇ ਚੱਲ ਸਬਜ਼ੀਆਂ ਵੀ ਲਾਉਣੀਆਂ, ਹੈਨਾ, ਉਹ ਉਹਨਾਂ ਚਿਰ ਨਹੀਂ ਹੋਣਗੀਆਂ ਜਿੰਨਾ ਚਿਰ ਉਹਨਾਂ ਨੂੰ ਪ੍ਰੋਪਰ ਨਿਊਟ੍ਰੀਐਂਟ ਨਹੀਂ ਮਿਲਦਾ, ਹੈਨਾ। ਤੇ ਜੇ ਤੁਸੀਂ ਚਾਹੇ ਫਿਰ ਉਹਨੂੰ ਗਰਾਊਂਡ ਦੇ ਵਿੱਚ ਅਵੇਲੇਬਲ ਕਰ ਦਿਓ, ਚਾਹੇ ਫਿਰ ਜਦੋਂ ਤੁਸੀਂ ਉਹਨੂੰ ਪੱਤਿਆਂ ਦੇ ਦਿੰਦੇ ਹੋ, ਉਹ ਬਹੁਤ ਜਾਣਦੀ ਜ਼ਿਆਦਾ ਕਰਨਾ ਪੈਂਦਾ ਤੇ ਮਹਿੰਗਾ ਵੀ ਪੈਂਦਾ। ਸੋਇਲ ਵਾਲਾ ਥੋੜਾ ਸੋਇਲ, ਹਾਂ, ਸੋਇਲ ਦਾ ਦੁਨੀਆ ਦੇ ਉੱਪਰ ਹੀ ਬਹੁਤ ਹੈਲਥ ਦਾ ਕੰਸਰਨ ਆ, ਹੈਨਾ। ਜੇ ਸੋਇਲ ਡੈਡ ਜਿੱਥੇ ਕੰਟਰੀਆਂ 'ਚ ਹੋ ਗਈ ਆ, ਉੱਥੇ ਕੁਝ ਨਹੀਂ ਹੁੰਦਾ, ਉਹ ਦੂਜਿਆਂ ਤੇ ਨਿਰਭਰ ਆ, ਉਹ ਕੁਝ ਨਹੀਂ। ਦੂਜਿਆਂ ਤੇ ਇਹ ਕਰੈਕਟ ਕਰਨੀ ਬਹੁਤ ਔਖੀ ਆ, ਟਾਈਮ ਲੱਗਦਾ, ਬਹੁਤ ਜ਼ਿਆਦਾ ਟਾਈਮ ਲੱਗਦਾ। ਉਹ ਆਪਾਂ ਨੂੰ ਹੁਣ ਇੰਨੇ ਦਹਾਕੇ ਸ਼ਤਾਬਦੀਆਂ ਹੀ ਹੋ ਗਈਆਂ, ਲੋਕਾਂ ਦੁਨੀਆ ਜਦੋਂ ਦੇ ਇਨਸਾਨ ਆਏ ਆ, ਕਲਟੀਵੇਸ਼ਨ ਤਾਂ ਜਿਹੜੀ ਉਹ ਕਰ ਹੀ ਰਹੇ ਆ, ਤੱਤ ਤਾਂ ਆਪਾਂ ਖਿੱਚੀ ਜਾ ਰਹੇ ਆ, ਉਹ ਸਾਰੇ ਹੌਲੀ ਚੇਂਜ ਕਰੀ ਜਾਂਦੇ ਆ, ਉਹ ਆਪੇ ਵੀ ਚੇਂਜ ਹੋਈ ਜਾਂਦੇ ਆ, ਹੈਨਾ। ਸੋ ਇਸ ਕਰਕੇ ਜਾਣਦੀ ਜਿਹੜੀਆਂ ਇਹ ਜਦੋਂ ਸੋਇਲ ਦੇਖਦੇ ਆ ਨਾ, 3 ਚੀਜ਼ਾਂ ਬਹੁਤ ਜ਼ਰੂਰੀ ਹੋ ਜਾਂਦੀਆਂ, ਹੈਨਾ। ਜਦੋਂ ਵੀ ਤੁਸੀਂ ਆਪਦੇ ਖੇਤ 'ਚ ਵੀ ਜਾਂਦੇ ਆ, ਪਹਿਲਾਂ ਦੇਖਦੇ ਆ ਵੀ ਪਾਣੀ ਕਿੰਨਾ ਖੜਾ, ਕਿੱਥੇ ਆ, ਫਿਰ ਇਹ ਦੇਖਦੇ ਆ ਵੀ ਜਾਣਦੀ ਕਿੱਥੋਂ ਮਾੜਾ ਗਾ। ਕਈ ਵਾਰੀ ਟਰੀ ਨਹੀਂ ਉੱਥੇ ਬਹੁਤ ਕਮਜ਼ੋਰ ਹੁੰਦੇ ਆ, ਕਈ ਵਾਰੀ ਉੱਥੇ ਝਾੜ ਬੜਾ ਘੱਟ ਲੱਗਦਾ ਗਾ, ਹੈਨਾ। ਉਹ ਜਾਣੀ ਦੀ ਸਭ ਸਿੰਪਟਮਸ ਆ ਵੀ ਉੱਥੇ ਕੁਝ ਨਾ ਕੁਝ ਚੀਜ਼ ਰੋਂਗ ਆ। ਇੱਕ ਵਾਰੀ ਜਸਵੀਰ ਜੀ ਮੈਂ ਆਪਣੇ ਕਿਸੇ ਜਾਣਕਾਰ ਦੇ ਇੱਥੇ ਖੇਤ ਦੇ ਵਿੱਚ ਗਿਆ, ਉਹਨਾਂ ਨੇ ਕਿਹਾ ਵੀ ਆਹ ਜਿਹੜੀ ਨੁੱਕਰ ਮੇਰੇ ਖੇਤ ਦੀ, ਇੱਥੇ ਜ਼ਮੀਨ ਥੋੜੀ ਫਰਕ ਆ, ਇੱਥੇ ਝਾੜ ਘੱਟ ਹੁੰਦਾ, ਇੱਥੇ ਜਿਹੜੇ ਰੁੱਖ ਆ ਉਹ ਛੋਟੇ ਆ, ਬਾਕੀ ਥਾਵਾਂ ਦੇ ਉੱਤੇ ਠੀਕ ਆ। ਸੋ ਇਹ ਜਿਹੜੀ ਓਨੀ ਥਾਂ ਦੇ ਵਿੱਚ ਸੋਇਲ ਦੇ ਕਰੈਕਟਰਿਸਟਿਕਸ ਜਿਹੜੇ ਡਿਫਰੈਂਟ ਆ, ਉਹਦੇ ਕਰਕੇ ਇਦਾਂ ਅਸਰ ਪੈ ਰਿਹਾ। ਸੋਇਲ ਬਹੁਤ ਹੀ ਚੇਂਜ ਹੁੰਦਾ ਗਾ, ਤੁਹਾਡੇ 1 ਏਕੜ ਦੇ ਵਿੱਚ ਵੀ 2-3 ਡਿਫਰੈਂਟ ਟਾਈਪ ਦਾ ਸੋਇਲ ਆ, ਹੈਨਾ। ਜੇ ਹੁਣ ਤੁਸੀਂ ਇੱਥੇ ਦੇਖ ਲਓ ਆਪਣੇ ਅਮਰੀਕਾ 'ਚ ਵੱਧੋ ਵੱਧ ਜਿਹੜੀ ਖੇਤੀ ਹੁੰਦੀ ਆ, ਉਹ ਚਾਹੇ 20 ਏਕੜ ਦੇ ਟੱਕ ਲੱਗੇ ਵੇ ਆ, ਚਾਹੇ 40 ਦੇ ਆ, ਚਾਹੇ 60 ਦੇ, ਹੈਨਾ, ਉਸ ਹਿਸਾਬ ਨਾਲ ਵੰਡੀ ਵੀ ਆ। 20 ਏਕੜਾਂ ਦੇ ਵਿੱਚ ਜੇ ਤੁਹਾਡਾ 3 ਟਾਈਪ ਦਾ ਸੋਇਲ ਆ, ਫਿਰ ਤੁਹਾਨੂੰ ਸਮਝਣਾ ਪੈਣਾ ਵੀ ਖੇਤੀ ਕਿੱਦਾਂ ਕਰਨੀ ਆ। ਤਿੰਨਾਂ ਦਾ ਵੱਖੋ ਵੱਖਰੇ ਢੰਗ ਨਾਲ ਹੋਣੀ ਆ। ਆ ਵੀਕਐਂਡ ਤੇ ਮੈਂ ਇੱਕ ਕਿਸੇ ਵੀਰ ਦਾ ਦੇਖਣ ਗਿਆ ਸੀ ਖੇਤ, ਠੀਕ ਹੈ। ਉਹਨਾਂ ਦੀ ਜ਼ਮੀਨ 3 ਟਾਈਪ ਦੀ ਸੀ, ਅੱਛਾ, ਹੈਨਾ। ਇੱਕ ਪਾਸੇ ਤਾਂ ਬਹੁਤ ਜ਼ਿਆਦਾ ਭਾਰੀ ਸੀ, ਠੀਕ ਹੈ, ਉੱਥੇ ਚਿੱਕੜ ਵੀ ਸੀ, ਪਾਣੀ ਵੀ ਖੜਾ ਸੀ, ਕਲੇ ਟਾਈਪ ਸੀ। ਦੂਸਰੇ ਪਾਸੇ ਟਰੀ ਬਹੁਤ ਵੀਕ ਸੀਗੇ, ਉੱਥੇ ਝਾੜ ਵੀ ਹੈ ਨਹੀਂ ਸੀ, ਖਰਾਬ ਵੀ ਹੈ ਨਹੀਂ ਸੀ, ਤੇ ਟਰੀ ਯੈਲੋ ਵੀ ਹੋਏ ਸੀ, ਪੱਤੇ ਵੀ ਡਿੱਗ ਰਹੇ ਸੀ। ਤੇ ਜਦੋਂ ਗੱਲ ਹੁੰਦੀ ਆ ਫਿਰ ਉਹਨਾਂ ਨਾਮ ਆ ਵੀ ਜਾਂਦੀ, ਉਹਦਾ ਸੋਲੂਸ਼ਨ ਕੀ ਆ? ਸੋਲੂਸ਼ਨ ਇਹ ਆ ਕਿ ਜਾਣਦੀ ਤੁਸੀਂ ਜਦੋਂ ਆਪਾਂ ਡ੍ਰਿਪ ਸਿਸਟਮ ਵੀ ਲਾਉਨੇ ਆ ਨਾ, ਉਹਦਾ ਪ੍ਰੈਸ਼ਰ ਇੱਕੋ ਜਿਹਾ ਹੁੰਦਾ, ਹੈਨਾ। ਪਰ ਉਸ ਖੇਤ ਦੇ ਲਈ ਇੱਕੋ ਜਿਹਾ ਪ੍ਰੈਸ਼ਰ ਦੀ ਲੋੜ ਨਹੀਂ ਗੀ, ਵੱਖੋ ਵੱਖਰੇ ਪ੍ਰੈਸ਼ਰ ਚਾਹੀਦੇ ਆ। ਹਾਂ, ਭਾਵੇਂ ਸੈੱਟ ਇੱਕ ਆ, ਪਰ ਤੁਹਾਨੂੰ ਜਾਣਦੀ ਮੈਨੂਅਲੀ ਲੇਬਰ ਹੋਰ ਕਰਨੀ ਪੈਣੀ ਆ, ਵੀ ਜਿੱਥੇ ਘੱਟ ਆ ਉੱਥੇ ਪਾਣੀ ਜ਼ਿਆਦਾ ਲੱਗੇ, ਜਿੱਥੇ ਜ਼ਿਆਦਾ ਹੋਲਡ ਆ ਉੱਥੇ ਘੱਟ ਕਰ ਦਿਓ, ਹੈਨਾ। ਸੋ ਇਹ ਜਿਹੜੀਆਂ ਉਹਦੇ ਨਾਲ ਦੁੱਗਣੇ ਯੀਲਡ ਦਾ ਫਰਕ ਸੀ। ਬਦਾਮ ਉੱਥੇ ਜਾਂਦੀ ਬੂਟੇ ਵੀ ਬੜੇ ਹੈਲਥੀ ਸੀ। ਇੱਕੋ ਖੇਤ ਦੀ ਗੱਲ ਹੋ ਰਹੀ ਆ। ਜਦੋਂ ਪਾਣੀ ਇੱਕ ਟਾਈਮ ਲੱਗਦਾ ਗਾ, ਜਦੋਂ ਦੂਜੇ ਪਾਸੇ ਜਾ ਕੇ ਦੇਖਦੇ ਆ ਉੱਥੇ ਬੂਟੇ ਬੜੇ ਜਾਂਦੀ ਕਮਜ਼ੋਰ ਆ, ਉੱਥੇ ਪਾਣੀ ਵੀ ਸੁੱਕਦਾ ਵੀ ਛੇਤੀ ਆ, ਤੇ ਲੱਗਦਾ ਵੀ ਜਾਣੀ ਦੀ ਪਾਣੀ ਓਨਾ ਹੀ ਲੱਗਦਾ ਪਰ ਉਹ ਹੇਠਾਂ ਚਲਾ ਜਾਂਦਾ। ਦੂਜੇ ਪਾਸੇ ਪਾਣੀ ਸੁੱਕਦਾ ਨੀ ਗਾ, ਜ਼ਮੀਨ ਗਿੱਲੀ ਰਹਿੰਦੀ ਆ, ਉੱਥੇ ਜਾਂਦੀ। ਸੋ ਜੋ ਵੀ ਆਪਾਂ ਖੇਤੀ ਕਰਦੇ ਆ, ਇਹਦੇ ਨਾਲ ਇਹ ਦੇਖਣਾ ਬਹੁਤ ਜ਼ਰੂਰੀ ਹੋ ਜਾਂਦਾ। ਜਦੋਂ ਕੰਪਨੀਆਂ ਨੇ ਨਹੀਂ ਰੌਂਗ ਲਾਇਆ, ਕੰਪਨੀਆਂ ਨੇ ਡ੍ਰਿਪ ਸਿਸਟਮ ਜਿਹੜਾ ਲਾਇਆ, ਉਹਨੂੰ ਰਿਕੁਆਇਰਮੈਂਟ ਦਿੱਤੀ ਸੀ ਵੀ ਸਾਨੂੰ ਇੱਕੋ ਜਿਹਾ ਪਾਣੀ ਚਾਹੀਦਾ ਕਿਤੇ ਵੀ ਜਾਈਏ, ਪਰ ਉਹ ਸੋਇਲ ਤੁਹਾਡਾ ਡਿਫਰੈਂਟ ਆ। ਸੋ ਇਸ ਕਰਕੇ ਜਾਣਦੀ ਕਿੰਨਾ ਪਾਣੀ ਲਾਉਣਾ, ਕਿੰਨਾ ਮੋਇਸਚਰ ਗਰਾਊਂਡ 'ਚ ਜਾਵੇ, ਹੈਨਾ। ਉਹ ਤੇ
ਕਿੰਨਾ ਜਾਂਦੀ ਤੁਸੀਂ ਫਰਟੀਲਾਈਜ਼ਰ ਪਾਉਨੇ ਆ, ਉਹ ਕਿੱਥੇ ਜਾ ਰਿਹਾ, ਉਹ ਕਿੰਨਾ ਕੁ ਅਵੇਲੇਬਲ ਹੁੰਦਾਗਾ, ਉਹ ਸਾਰੇ ਸੋਇਲ ਦੇ ਕੈਮੀਕਲ ਕੈਰੈਕਟਰਿਸਟਿਕ ਚ ਆ ਜਾਂਦੇ ਆ। ਜੀ ਹੁਣ ਕਈ ਚੀਜ਼ਾਂ ਹੈਗੀਆਂ ਤੁਸੀਂ ਉਹ ਪਾ ਦਿੱਤਾ ਵੀ ਜਾਣੀ ਦੀ ਸਮਝ ਲਓ ਕਿਸੇ ਨੂੰ ਆਇਰਨ ਦੀ ਲੋੜ ਸੀ, ਹੈਨਾ, ਉੱਪਰੋਂ ਉਹਨਾਂ ਨੇ ਲਿਆ ਕੇ ਪਾਤਾ, ਹੇਠਾਂ ਤੁਹਾਡੇ ਜਿਹੜੇ ਉਹ ਤੱਤ ਹੋਲਡ ਕਰਨ ਲਈ ਕੁਝ ਚੀਜ਼ ਹੈ ਨਹੀਂ ਸੀਗੀਆਂ, ਜਿਹੜੀਆਂ ਉਹ ਪੋਜ਼ਿਟਿਵ ਤੇ ਨੈਗੇਟਿਵ ਆਇਨ ਆਪਾਂ ਲਾਸਟ ਟਾਈਮ ਸੀ, ਉਹ ਆਊਟ ਆਫ ਬੈਲੈਂਸ ਉਹ ਕਿਸੇ ਹੋਰ ਨੇ ਸਾਲਟ ਵਰਗੇ ਨੇ ਖਿੱਚੇ ਹੋਏ ਸੀ ਸਾਰੇ, ਹੈਨਾ, ਜਿਹਨੂੰ ਚਾਹੀਦੇ ਸੀ ਉਹਨੂੰ ਮਿਲਦੇ ਨਹੀਂ, ਜਿਹਨੂੰ ਚਾਹੀਦੇ ਸੀ ਉਹਨੂੰ ਮਿਲਦੇ ਨਹੀਂ। ਉਹ ਵੀ ਫਿਰ ਕਰੈਕਸ਼ਨ ਦੇ ਲਈ ਸੋਇਲ ਇੱਕ ਤੁਹਾਨੂੰ 2-4 ਸਾਲ ਲੱਗਦੇ, ਉਹਨੂੰ ਜਾਂਦੀ ਟ੍ਰੀਟਮੈਂਟ ਕਰਨਾ ਪੈਣਾ। ਜੇ ਨਹੀਂ ਟ੍ਰੀਟ ਕਰੋਗੇ ਤੁਸੀਂ ਜ਼ਿਆਦਾ ਪਾਵੋਗੇ ਤੇ ਘੱਟ ਲਵੋਗੇ, ਨੁਕਸਾਨ ਆਪਣਾ ਹੀ ਆ। ਹਾਂ, ਕ੍ਰਾਪ ਜਾਂਦੀ ਘੱਟ ਹੋ, ਨੁਕਸਾਨ ਆਪਣਾ ਹੀ ਆ, ਹੈਨਾ। ਕੱਲਾ ਯੀਲਡ ਦਾ ਨਹੀਂ, ਸਟ੍ਰੈਸ ਦੇ ਨਾਲ ਬੰਦੇ ਦੇ ਦਿਮਾਗ ਤੇ ਵੀ ਅਸਰ ਪੈਂਦਾ ਹੈ, ਸਿਹਤ ਵੀ ਖਰਾਬ ਕਰਦਾ ਬੰਦਾ। ਹਾਂ, ਜਦੋਂ ਜਾਂਦੇ ਦੇਖਦੇ ਆ ਵੀ ਬੂਟਾ ਜਾਂਦੀ ਨਿੱਕਾ ਜਿਹਾ ਰਹਿ ਗਿਆ ਹੈਗਾ, ਇਹ ਵੀ ਮੈਂ ਤਾਂ ਬੜਾ ਜ਼ੋਰ ਲਾਇਆ ਭਾਈ, ਮੈਂ ਤਾਂ ਬੜਾ ਜ਼ੋਰ ਲਾਇਆ ਵੀ ਹੋ ਕੁਝ ਨਹੀਂ ਰਿਹਾ, ਹੋ ਕੁਝ ਨਹੀਂ ਰਿਹਾ। ਨਹੀਂ ਫਿਰ ਇਉਂ ਨਹੀਂ ਵੀ ਜਾਂਦੀ, ਅਰਦਾਸ ਤਾਂ ਆਪਾਂ ਬਾਬਾ ਜੀ ਨੂੰ ਕਰਦੇ ਹੀ ਆ, ਤੇ ਪਰ ਜਾਂਦੀ ਉਹਦੀ ਟੈਸਟਿੰਗ ਵੀ ਨਾਲ ਜ਼ਰੂਰੀ ਹੈ। ਇਹ ਤੇ ਹੈ ਹੀ ਆ ਵੀ ਉਹਦੇ ਆਸਰੇ ਦੇ ਨਾਲ, ਉਹਦੀ ਛਾਇਆ ਦੇ ਨਾਲ ਹੀ ਜਿਹੜਾ ਸਾਰਾ ਕੁਛ ਆ ਉਹਦੇ ਅਰਦਾਸ ਦੇ ਵਿੱਚ ਹੀ ਆ। ਪਰ ਆਪਾਂ ਵੀ ਆਪਣੇ ਪੱਧਰ ਦੇ ਉੱਤੇ ਆਪਣੀ ਕਾਰਵਾਈ ਕਰੀਏ, ਉਹਦੇ ਜਾਣੇ ਦੀ ਵੀ ਜਿੱਥੇ ਉਹਨੂੰ ਪੂਰਾ ਬੈਲੈਂਸ ਕਰੀਏ, ਤਾਂ ਇਹਨੂੰ ਹੀ ਬੈਲੈਂਸ ਖੇਤੀ ਕਹਿੰਦੇ ਆ, ਹੈਨਾ ਜੀ। ਤੇ ਸੋ ਹੁਣ ਜਦੋਂ ਆਪਾਂ ਪਹਿਲਾਂ ਵੀ ਕਈ ਵਾਰੀ ਇਹ ਗੱਲ ਜਸਵੀਰ ਜੀ ਜਿਹੜੀ ਕੀਤੀ ਆ ਵੀ ਚਲੋ ਕਿਸੇ ਦੇ ਕੋਲ ਇਨਵੈਸਟਮੈਂਟ ਦੇ ਲਈ ਮਨੀ ਹੈਗੀ ਆ, ਬੰਦਾ ਕਹਿੰਦਾ ਵੀ ਚੱਲ ਮੈਂ ਖੇਤੀ ਵੱਲ ਨੂੰ ਜਾਣਾ ਚਾਹੁੰਦਾ ਆ, ਲੋਕ ਦੇਖਦੇ ਆ ਵੀ ਭਾਅ ਕੀ ਆ, ਰੇਟ ਕੀ ਆ। ਤੁਸੀਂ ਕਹਿੰਦੇ ਆ ਵੀ ਦੋ ਚੀਜ਼ਾਂ ਜਿਹੜੀਆਂ ਦੇਖਣੀਆਂ ਖੇਤ ਲੈਣ ਦੇ ਲਈ, ਪ੍ਰਾਈਸ ਬਾਅਦ ਚ ਪੁੱਛਣੀ ਆ। ਉਹਦੇ ਵਿੱਚ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਇੰਪੋਰਟੈਂਟ ਜਿਹੜੀ ਮਿੱਟੀ ਤੇ ਫਿਰ ਪਾਣੀ ਆ ਜਾਂਦਾ, ਪਾਣੀ, ਦੋ ਚੀਜ਼ਾਂ ਆ ਜਾਂਦੀਆਂ, ਹੈਨਾ। এনवायरमेंट ਦਾ ਤੁਹਾਨੂੰ ਪਤਾ ਲੱਗ ਜਾਂਦਾ ਵੀ ਇੱਥੇ ਕਿੱਦਾਂ ਦਾ, ਕਿੰਨੀ ਗਰਮੀ ਆ, ਕਿੰਨੀ ਠੰਡ, ਕਿੰਨਾ ਮੀਂਹ ਪੈਂਦਾ, ਕਿੰਨਾ ਇੱਥੇ ਇਹਦਾ ਜਾਣੀ ਦੀ ਕਲਾਈਮੇਟ ਦਾ ਤਾਂ ਪਤਾ ਲੱਗ ਜਾਂਦਾ। ਮਿੱਟੀ ਤੇ ਪਾਣੀ ਤੋਂ ਬਿਨਾ, ਉਹ ਟੈਸਟਿੰਗ ਤੋਂ ਬਿਨਾ ਨਹੀਂ ਪਤਾ ਲੱਗਦਾ, ਹੈਨਾ। ਹੁਣ ਫਿਰ ਇਉਂ ਵੀ ਆ, ਕਈ ਦੇਖਦੇ ਆ ਬਈ ਜਾਣਦੀ ਗੁਆਂਢੀ ਦਾ ਖੇਤ ਬਹੁਤ ਤਕੜਾ ਗਾ, ਹਾਂਜੀ, ਹੈਨਾ, ਵੀ ਸਾਡੇ ਖੇਤ ਨੂੰ ਕੀ ਹੋਇਆ। ਉਹਦੇ ਚ ਵੀ ਕਈ ਵੇਰੀਏਬਲ ਆਉਂਦੇ। ਜਦੋਂ ਆਪਾਂ ਹੁਣ ਗਾਂ ਨੂੰ ਪਲਾਂਟ ਦਾ ਜਦੋਂ ਕਿਤੇ ਕਵਰ ਕੀਤਾ, ਬਈ ਕਈ ਰੂਟ ਸਿਸਟਮ ਉਹਦੇ ਵਿੱਚ ਬੈਟਰ ਕਰਦੇ ਆ, ਕਈ ਦੂਸਰਿਆਂ ਚ, ਹੈਨਾ। ਪਰ ਜਿੰਨਾ ਚਿਰ ਤੁਹਾਨੂੰ ਸੋਇਲ ਦਾ ਆਪਦਾ ਨਹੀਂ ਪਤਾ ਗਾ, ਤੁਸੀਂ ਉਹਨਾਂ ਚਿਰ ਉਹ ਕੋਈ ਵੀ ਚੀਜ਼ ਕਰ ਨਹੀਂ ਸਕਦੇ। ਇਉਂ ਨਹੀਂ ਵੀ ਨਕਲ ਮਾਰ ਲਈਏ, ਉਹ ਨਕਲ ਮਾਰੀ ਕੰਮ ਨਹੀਂ ਆਉਣੀ। ਕਿ ਸੋਇਲ ਜੇ ਤੁਹਾਡਾ 20 ਏਕੜਾਂ ਚ 3-4 ਤਰ੍ਹਾਂ ਦਾ ਚੇਂਜ ਹੁੰਦਾ, ਤੁਹਾਡੇ ਗੁਆਂਢੀ ਦਾ ਸੋਇਲ ਟੋਟਲੀ ਡਿਫਰੈਂਟ ਹੋਊਗਾ, ਹੋ ਸਕਦਾ, ਉਹ ਡਿਫਰੈਂਟ ਹੋ ਸਕਦਾ। ਉਹਨੇ ਆਪਦੀ ਟੈਸਟਿੰਗ ਕਰਕੇ ਕੀਤਾ। ਇਹ ਵੀ ਹੋ ਸਕਦਾ ਕਿ ਉਹ ਕੋਈ ਏਦਾਂ ਦਾ ਚੀਜ਼ ਪਾ ਰਿਹਾ ਹੈਗਾ ਜਿਹੜਾ ਕਿ ਉਹਦੇ ਲਈ ਕੰਮ ਕਰਦਾ ਗਾ ਤੇ ਤੁਹਾਡੇ ਲਈ ਨਹੀਂ ਕਰਦਾ, ਹੈਨਾ। ਤੁਸੀਂ ਮਿਹਨਤ ਕਰ ਰਹੇ ਆ ਬਹੁਤ, ਹੈ, ਪਰ ਜਾਣਦੀ ਉਹ ਮਿਹਨਤ ਦਾ ਫਲ ਨਹੀਂ ਮਿਲ ਰਿਹਾ, ਹੈਨਾ। ਉਹ ਉਨਾ ਚਿਰ ਨਹੀਂ ਮਿਲਣਾ ਜਿੰਨਾ ਚਿਰ ਉਹ ਐਕਚੁਅਲੀ ਪੂਰਾ ਕਰੈਕਟ ਨਾ ਕੀਤਾ ਜਾਵੇ। ਜਸਵੀਰ ਜੀ, ਜਦੋਂ ਆਪਾਂ ਇਦਾਂ ਦੀਆਂ ਗੱਲਾਂ ਸੁਣਦੇ ਆ, ਕਰਦੇ ਆ, ਇਦਾਂ ਨਿਰਾਸ਼ਾ ਜੀ ਬੜੀ ਹੁੰਦੀ ਆ। ਜੇ ਕੋਈ ਖੇਤੀ ਦੇ ਵਿੱਚ ਆਉਣਾ ਵੀ ਚਾਹੁੰਦਾ, ਉਹ ਕਹਿੰਦਾ ਯਾਰ ਆਹ ਤਾਂ ਕੰਮ ਹੀ ਬੜਾ ਹੈ, ਤੇ ਜੱਬ ਵੀ ਬੜਾ, ਅੱਗੇ ਦਾ ਕੰਮ ਸੌਖਾ ਸੀ, ਕੋਈ ਚੀਜ਼ਾਂ ਲਾਈਆਂ, ਯੂਰੀਆ ਸਿੱਟਿਆ ਮਾੜਾ ਜਿਹਾ, ਤੇ ਉਹ ਕੀਤਾ ਤੇ ਕੰਮ ਜਿਹੜਾ ਉਹ ਹੋ ਗਿਆ। ਪਰ ਹੁਣ ਇਹਦੇ ਵਿੱਚ ਜਿਉਂ-ਜਿਉਂ ਹੁਣ ਚੀਜ਼ਾਂ ਜਿਹੜੀਆਂ ਵੱਧਦੀਆਂ ਜਾ ਰਹੀਆਂ, ਕੰਪਲੈਕਸ ਹੁੰਦੀਆਂ ਜਾ ਰਹੀਆਂ ਆ, ਫਾਰਮਰ ਨੂੰ ਆਪਣਾ ਜਿਹੜਾ ਉਹ ਸੋਚਣ ਦਾ ਦਾਇਰਾ ਤੇ ਇਹ ਨੌਲੇਜ ਇਕੱਠੀ ਕਰਨ ਦਾ ਦਾਇਰੇ ਨੂੰ ਵੀ ਬਹੁਤ ਵਧਾਉਣਾ ਪੈਣਾ ਹੈ। ਨਹੀਂ, ਬਹੁਤ ਵਧਾਉਣਾ ਪੈਣਾ ਵਾ। ਜਿੱਦਾਂ ਆਪਣੇ ਸੱਥਾਂ ਲੱਗਦੀਆਂ ਨਾ, ਇੱਥੇ ਵੀ ਫਾਰਮਰ ਜਿਹੜੇ ਚੰਗੇ ਗਰੋਅਰ ਆ, ਉਹ ਇੱਕ ਦੂਜੇ ਤੋਂ ਸਲਾਹ ਲੈਂਦੇ ਹੀ ਰਹਿੰਦੇ ਆ, ਹੈਨਾ। ਜਿਹੜਾ ਬੰਦਾ ਨਹੀਂ ਸਲਾਹ ਲੈਂਦਾ, ਜਿਹੜਾ ਕਹਿ ਦਿੰਦਾ ਵੀ ਮੈਨੂੰ ਪਤਾ ਲੱਗ ਗਿਆ, ਉਹ ਬੰਦਾ ਉੱਥੇ ਫੇਲ ਹੋ ਜਾਂਦਾ, ਹੈਨਾ। ਇੱਥੇ ਜਾਂਦੀ ਕਿਹੜੇ ਟਾਈਮ ਤੇ ਕੀ ਚੀਜ਼ ਕਰਨੀ ਆ, ਹੈਨਾ। ਤੁਸੀਂ ਇੱਕ ਦੂਜੇ ਨਾਲ ਜਾਣਦੀ ਗੱਲਾਂ ਕਰਦੇ ਰਹਿੰਦੇ ਆ ਵੀ ਹੁਣ ਕੀ ਹੋ ਰਿਹਾ, ਕਿੱਦਾਂ ਹੋ ਰਿਹਾ ਹੈਗਾ, ਹੈਨਾ। ਕਈ ਵੀਰਾਂ ਦਾ ਫੋਨ ਵੀ ਬਹੁਤ ਆਉਂਦੇ ਆ ਵੀ ਭਾਈ ਸਾਡੇ ਆਹ ਇਸ਼ੂਜ਼ ਆ, ਹੈਨਾ, ਵੀ ਇਹਨੂੰ ਅਸੀਂ ਕਿੱਦਾਂ ਐਡਰੈਸ ਕਰੀਏ, ਤੇ ਜਿੰਨਾ ਤੁਸੀਂ ਓਪਨ ਹੋਵੋਗੇ, ਜਿੰਨਾ ਤੁਸੀਂ ਆਪ ਸਿੱਖਣਾ ਮੰਗਦੇ ਹੋਵੋਗੇ, ਪੁੱਛੋਗੇ, ਡਿਸਕਸ ਕਰੋਗੇ, ਉਨਾ ਤੁਸੀਂ ਨੌਲੇਜਬਲ ਹੋ ਜਾਓਗੇ ਤੇ ਉਨਾ ਹੀ ਤੁਸੀਂ ਬੈਟਰ ਫਾਰਮਰ ਹੋਵੋਗੇ, ਹੈਨਾ। ਵੀ ਖੇਤੀ ਦਾ ਕਿੱਤਾ ਨਹੀਂ ਮਾੜਾ,
ਨਿਰਾਸ਼ਾ ਵਾਲੀ ਗੱਲ ਨਹੀਂ ਆ, ਬਸ ਇਹ ਵੀ ਥੋੜੀ ਜਿਹੀ ਮਿਹਨਤ ਵਿੱਚ ਨਾਲ ਮਿਹਨਤ ਥੋੜੀ ਜਿਹੀ ਕਰਨੀ ਪੈਣੀ ਆ। ਉਹ ਹਾਰਡ ਮਿਹਨਤ ਨਹੀਂ, ਉਹ ਜਾਂਦੀ ਸਿੱਖਣ ਦੀ ਮਿਹਨਤ ਆ ਵੀ ਜਾਂਦੀ। ਅਸੀਂ ਬੈਕ ਟੂ ਸਕੂਲ ਵੀ ਕਿੱਥੇ ਕੀ ਕਰ ਰਹੇ ਆ, ਐਵਰ ਲਰਨਿੰਗ ਪ੍ਰੋਸੈਸ ਹਾਂ, ਨੈਵਰ ਐਂਡਿੰਗ ਤੇ ਹੁਣ ਕਈ ਹੈਗੇ ਆ ਜਾਂਦੀ, ਉਹ ਮੰਗਦੇ ਰਹਿੰਦੇ ਵੀ ਭਾਈ ਸਾਡੇ ਖੇਤ ਚ ਆਓ, ਦੇਖੋ ਆਹ ਹੋ ਗਿਆ ਬੂਟਾ ਹੈਗਾ। ਹੁਣ ਜੋ ਤੁਸੀਂ ਬੂਟਾ ਵੀ ਦੇਖਦੇ ਆ, ਉਹ ਦੇਖ ਕੇ ਦੱਸ ਸਕਦੇ ਆ, ਪਲਾਂਟ ਦੇਖ ਕੇ ਵੀ ਉਹਦੀ ਜੜ੍ਹਾਂ ਚ ਹੇਠਾਂ ਹੈ ਕੀ, ਹੈਨਾ, ਉਹਦਾ ਜਾਂਦੀ ਉੱਥੋਂ ਸਿੰਪਟਮਸ ਪਤਾ ਲੱਗ ਜਾਂਦੇ ਹੈਨਾ। ਤੇ ਮੋਸਟਲੀ ਜਿਹੜੇ ਹੈਲਪ ਕਰਨ ਲਈ ਬਹੁਤ ਬੰਦੇ ਆ ਇੱਥੇ, ਜਿਹੜੇ ਸਾਡੇ ਬਾਹਲੇ PCAs ਆ, ਉਹ ਖੇਤਾਂ 'ਚ ਜਾਂਦੇ ਆ ਹਰ ਵੀਕ, ਉਹ ਦੇਖਦੇ ਆ। CCAs ਆ, ਜੇ ਫੇਰ ਵੀ ਪ੍ਰੋਬਲਮ ਨਹੀਂ ਤੁਹਾਨੂੰ ਸਾਲਵ ਹੁੰਦੀ, ਫਿਰ ਤੁਸੀਂ ਜਾਣਦੀ ਹੋਰ ਗਾਂ ਵੀ ਕਿਸੇ ਤੋਂ ਹੈਲਪ ਲੈ ਸਕਦੇ ਆ। ਆਪਾਂ ਪੱਗ ਖੋਲੀ ਇਸੇ ਲਈ ਸੀ ਸੰਸਥਾ, ਵੀ ਜਾਣਦੀ ਇੱਕ ਦੂਜੇ ਦੀ ਮਦਦ ਕਰ ਸਕੀਏ, ਇੱਕ ਦੂਜੇ ਨਾਲ ਸ਼ੇਅਰ ਕਰ ਸਕੀਏ, ਇੱਕ ਦੂਜੇ ਦੀ ਹੈਲਪ ਕਰੀਏ, ਵੀ ਜਾਣਦੀ ਹਰ ਇੱਕ, ਕਿਉਂ ਹਰ ਕੋਈ ਐਕਸਪਰਟ ਨਹੀਂ ਹੁੰਦਾ ਬਿਲਕੁਲ ਇਸ ਫੀਲਡ ਦੇ ਵਿੱਚ। ਹੁਣ ਜੇ ਆਪਾਂ ਦੇਖੋ ਖੇਤੀ ਦੇ ਬਾਰੇ ਕਰਦੇ ਆ, ਸੋਇਲ ਦੇ ਵਿੱਚ ਕੋਈ ਕੈਮੀਕਲ ਪ੍ਰਾਪਰਟੀਆਂ ਵੀ ਆ ਗਈਆਂ, ਬਾਇਓਲੋਜੀ ਵੀ ਆ ਗਈ ਆ, ਫਿਜ਼ੀਕਲ ਸਟਰਕਚਰ ਵੀ ਆ ਗਿਆ। ਅੱਲਾ ਕਹਿੰਦਾ ਮੈਂ ਤਾਂ ਖੇਤੀ ਕਰਦਾ ਹੈ, ਪਰ ਇਹਨੂੰ ਜਿਹੜੀ ਚੀਜ਼ਾਂ ਇੰਪੈਕਟ ਇਹ ਸਾਰੀਆਂ ਕਰਦੀਆਂ ਨਾ, ਫਿਰ ਜੈਨੇਟਿਕਸ ਵੀ ਆ ਗਈ ਹੈਨਾ। ਵੀ ਜਿਹੜੀ ਚੀਜ਼ ਨਾਲ ਤੁਸੀਂ ਪਲੇ ਕਰਦੇ ਹੋ ਉਹ ਕਾਫੀ ਕੰਪਲੈਕਸ ਆ, ਪਰ ਇੰਨੀ ਵੀ ਕੰਪਲੈਕਸ ਨਹੀਂ ਤੁਸੀਂ ਸਿੰਪਲ ਵੇ ਉਹਨੂੰ ਕਾਬੂ ਕਰ ਸਕਦੇ। ਕਈ ਵਾਰੀ ਨਾ ਸੁਣਨਾ ਜਾਂ ਇਦਾਂ ਦੀਆਂ ਗੱਲਾਂ ਜਦੋਂ ਆਪਾਂ ਕਰਦੇ ਆ, ਸੁਣਦੇ ਲੱਗਦਾ ਵੀ ਔਖਾ, ਇੰਨਾ ਔਖਾ ਕੰਮ ਨਹੀਂ ਹੁੰਦਾ, ਵਾਹ ਪਿਆ ਜਾਣੀਏ, ਰਾਹ ਪਿਆ ਜਾਣੀਏ, ਜਿੱਦਾਂ ਇੱਕ ਕਹਾਵਤ ਆ ਨਾ। ਸੋ ਜਦੋਂ ਤੁਸੀਂ ਇੱਕ ਵਾਰੀ ਉਸ ਰਾਹ ਦੇ ਉੱਤੇ ਪੈ ਜਾਂਦੇ ਆ, ਵਾਹ ਪੈ ਜਾਂਦਾ ਤੁਹਾਡੇ ਨਾਲ, ਇੱਕ ਦੋ ਵਾਰੀ ਜਦੋਂ ਤੁਸੀਂ ਕਰਦੇ ਆ, ਤੁਹਾਨੂੰ ਜਲਦ ਇਸ ਦੇ ਵਿੱਚ ਸਮਝ ਆਉਂਦੀ ਨਹੀਂ, ਕਿਉਂਕਿ ਤੁਹਾਡੇ ਉਹ ਬੈਕਗਰਾਊਂਡ ਆ, ਤੁਹਾਨੂੰ ਆਲਰੇਡੀ ਉਸ ਚੀਜ਼ਾਂ ਦੇ ਵਿੱਚ ਜਿਹੜੀ ਨੌਲੇਜ ਹੁੰਦੀ ਆ, ਖੇਤੀ ਨੂੰ ਕਿੱਦਾਂ ਕਰਨਾ, ਕਿਵੇਂ ਕਰਨਾ, ਆਹ ਚੀਜ਼ ਪਾਉਣੀ ਆ, ਉਹ ਚੀਜ਼ ਕਰਨੀ ਆ, ਸੋ ਚੀਜ਼ਾਂ। ਸੋ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ, ਇਸ ਤੋਂ ਬਾਅਦ ਦੇ ਵਿੱਚ ਆਪਾਂ ਤੱਤਾਂ ਨੂੰ ਲੈ ਕੇ ਥੋੜੀ ਹੋਰ ਗੱਲ ਕਰਾਂਗੇ। ਤੇ ਸਰੋਤਿਓ, ਜੇ ਤੁਹਾਡੇ ਸੋਇਲ ਦੇ ਨਾਲ, ਮਿੱਟੀ ਦੇ ਨਾਲ ਸੰਬੰਧਿਤ ਜੇ ਤੁਹਾਡੇ ਸਵਾਲ ਵੀ ਹੈਗੇ ਆ, ਤੁਸੀਂ ਕਾਲ ਵੀ ਕਰਕੇ ਆਪਣੇ ਸਵਾਲ ਪੁੱਛ ਸਕਦੇ ਆ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 4082725200। ਤੇ ਆਪਾਂ ਇੱਥੇ ਇੱਕ ਬ੍ਰੇਕ ਲੈਣੀ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀ ਆ ਉਹ ਆਪਾਂ ਸਵਾਲ ਜਵਾਬ ਵੀ ਜਿਹੜੇ ਲਵਾਂਗੇ, ਤੇ ਅੱਗੇ ਗੱਲਬਾਤ ਵੀ ਕਰਾਂਗੇ। ਚਾਹੇ ਤੁਹਾਡੇ ਘਰ ਦੇ ਜਿਹੜੇ ਬੈਕਯਾਰਡ ਦੀ ਜਿਹੜੀ ਖੇਤੀ ਤੁਸੀਂ ਕਰ ਰਹੇ ਆ, ਗਾਰਡਨ ਆ, ਉਹਦੇ ਨਾਲ ਸੰਬੰਧਿਤ ਵੀ ਕੋਈ ਸਵਾਲ ਹੋਵੇ, ਪਰ ਹੋਵੇ ਅੱਜ ਆਪਾਂ ਸੋਇਲ ਦਾ ਟੌਪਿਕ ਆ, ਮਿੱਟੀ ਦਾ ਟੌਪਿਕ ਆ, ਉਸ ਨੂੰ ਲੈ ਕੇ ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਆ ਤਾਂ ਜ਼ਰੂਰ ਕਾਲ ਕਰਕੇ ਵੀ ਪੁੱਛ ਲਿਓ। ਆਪਾਂ ਲੈਣੇ ਇੱਕ ਬ੍ਰੇਕ ਤੋਂ ਬਾਅਦ ਮੁੜ ਵਾਪਸ ਹਾਜ਼ਰ ਹੁੰਦੇ ਆ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਸਾਂਝੀ ਸੱਤ, ਤੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਖੇਤੀਬਾੜੀ ਨਾਲ ਸੰਬੰਧਿਤ, ਤੇ ਖੇਤੀਬਾੜੀ ਦੇ ਐਕਸਪਰਟ ਆਪਣੇ ਨਾਲ ਜਸਵੀਰ ਸਿੱਧੂ ਜੁੜੇ ਨੇ। ਸਵਾਗਤ ਹੈ ਇੱਕ ਵਾਰੀ ਫਿਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਮਿੱਟੀ ਦੇ ਨਾਲ ਸੰਬੰਧਿਤ। ਆਪਾਂ ਉਹਦੀਆਂ ਪ੍ਰੋਪਰਟੀਜ਼, ਉਹਦੇ ਸਟਰਕਚਰ ਆ, ਉਸ ਦੀ ਗੱਲਬਾਤ ਜਿਹੜੀ ਉਹ ਕੀਤੀ ਆ। ਕੀ ਚੀਜ਼ਾਂ ਦੀ ਜਿਹੜੀ ਮਿੱਟੀ ਆ ਬਣੀ ਹੁੰਦੀ ਆ, ਮਿੱਟੀ ਨੂੰ ਇਕੱਲਾ ਮਿੱਟੀ ਨਾਲ ਆਪਾਂ ਜਾਣੀ, ਉਹਦੇ ਵਿੱਚ ਕਈ ਕੁਛ ਚੀਜ਼ਾਂ ਜਿਹੜੀਆਂ ਉਹ ਲੁਕੀਆਂ ਹੁੰਦੀਆਂ, ਜਿਸ ਦਾ ਆਪਾਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਆ। ਸੋ ਹੁਣ ਜਸਵੀਰ ਜੀ, ਬਦਾਮਾਂ ਦੇ ਜਿਹੜੇ ਝਾੜਨ ਦਾ ਵਕਤ ਆ ਗਿਆ, ਹਲ ਸਪਲਿਟ ਮਿਲਦਾ ਹੋ ਚੁੱਕੀ ਆ, ਜਾਂ ਕਈਆਂ ਦੇ ਹੋ ਰਹੀ ਹੋਣੀ ਆ ਅਜੇ। ਸੋ ਅਗਲੇ ਮਹੀਨੇ ਤੋਂ ਮੇ ਵੀ ਵੀਕ 2 ਵੀਕ ਤੋਂ ਬਾਅਦ ਦੇ ਵਿੱਚ ਆਪਾਂ ਹਾਰਵੈਸਟਿੰਗ ਜਿਹੜੀ ਉਸ ਦੀ ਦੇਖਣੀ ਉਹ ਸ਼ੁਰੂ ਕਰਨੀ ਆ। ਸੋ ਵਿਜ਼ੂਅਲੀ ਸੋਇਲ ਦਾ ਸਟਰਕਚਰ ਠੀਕ ਨਹੀਂ ਆ, ਉਹਦੇ ਆਪਾਂ ਨੂੰ ਦੇਖਣ ਦਾ ਕਿੱਦਾਂ ਪਤਾ ਲੱਗਦਾ? ਇਹ ਇੱਕ ਕਮਰਸ਼ੀਅਲ ਫਾਰਮਰ ਦੇ ਲਈ ਵੀ, ਤੇ ਇੱਕ ਜਿਹੜੀ ਘਰ ਦੀ ਬਗੀਚੀ ਕੋਈ ਕਰ ਰਿਹਾ ਆ, ਉਹਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਦੇਖਣਾ ਪੈਂਦਾ ਵੀ ਵਿਜ਼ੂਅਲੀ ਆਪਾਂ ਨੂੰ ਲੱਗੇ ਵੀ ਹਾਂ ਕੁਝ ਪ੍ਰੋਬਲਮ ਚੱਲ ਰਹੀ ਆ? ਹਾਂਜੀ, ਜੇ ਆਪਾਂ ਘਰ ਦੀ ਬਗੀਚੀ ਤੋਂ ਚਲੋ ਸ਼ੁਰੂ ਕਰ ਲੈਂਦੇ ਹਾਂ, ਹੈਨਾ। ਜਦੋਂ ਵੀ ਕੋਈ ਚੀਜ਼, ਜਿਹੜਾ ਪਲਾਂਟ ਲਾਇਆ, ਪਹਿਲੀ ਗੱਲ ਤਾਂ ਉਹਦੀ ਗਰੋਥ ਬਹੁਤ ਘੱਟ ਹੋਊਗੀ, ਉਹਦੇ ਪੱਤੇ ਛੋਟੇ ਹੋਣਗੇ, ਠੀਕ ਹੈ, ਹੈਨਾ। ਤੇ ਦੂਸਰਾ, ਜਿਹੜੇ ਉਹਨੂੰ ਫੁੱਲ ਬਹੁਤ ਘੱਟ ਲੱਗਣਗੇ। ਤੇ ਕਈ ਵਾਰੀ ਜਦੋਂ ਫੁੱਲ ਲੱਗਦੇ ਆ ਤੇ ਉਹ ਫੁੱਲ ਰਹਿੰਦੇ ਨਹੀਂ, ਉਹ ਡਿੱਗ ਪੈਂਦੇ ਆ, ਹੈਨਾ। ਤੇ ਜਦੋਂ ਡਿੱਗ ਪੈਂਦੇ ਆ ਤਾਂ ਜਿਹੜੇ ਕਈਆਂ ਨੇ ਉਹ ਫੁੱਲਾਂ ਤੇ ਚਲੋ ਸਬਜ਼ੀ ਲੱਗ ਜਾਂਦੀ ਆ, ਉਹਦਾ ਸਾਈਜ਼ ਨਹੀਂ ਬਣਦਾ, ਹੈਨਾ। ਇਹ ਤਾਂ ਘਰੇਲੂ ਬਗੀਚਿਆਂ ਦੇ ਵਿੱਚ ਜਾਂਦੀ। ਮੁੜ ਕੇ ਫਿਰ ਜਿਹੜੇ ਉਹ ਪਲਾਂਟ ਦੀ ਲਾਈਫ ਆ, ਭਾਵੇਂ ਭਿੰਡੀਆਂ ਗਈਆਂ, ਭਾਵੇਂ ਕੱਦੂ ਆ, ਤੇ ਉਹਨਾਂ 'ਚ ਹੁੰਦਾ ਕੀ ਆ ਕਿ ਨਾ ਉਹ ਥੋੜ੍ਹੇ ਚਿਰ ਬਾਅਦ ਉਹ ਯੀਲਡ ਝਾੜ ਦੇਣੋਂ ਹਟ ਜਾਂਦੇ ਆ, ਹੈਨਾ। ਉਹਦੇ ਨਵੇਂ ਫੁੱਲ ਨਹੀਂ ਆਉਂਦੇ। ਇਹ ਤਾਂ ਘਰੇਲੀ ਬਗੀਚੀ 'ਚ ਪ੍ਰੋਬਲਮ ਆ, ਸਾਡੇ ਸੋਇਲ ਦੇ ਵਿੱਚ ਕੋਈ ਨਾ ਕੋਈ ਤੱਤ ਮਿਸ ਹੁੰਦੇ ਆ। ਇਸ ਕਰਕੇ ਜਾਂਦੀ ਜਿਹੜੀ ਲਾਈ, ਉਹ ਇੱਕ ਤਾਂ ਝਾੜ ਨਹੀਂ ਹੋਇਆ, ਫੁੱਲ ਨਹੀਂ ਲੱਗੇ, ਜੇ ਲੱਗ ਗਏ ਉਹ ਸਾਈਜ਼ ਨਹੀਂ ਹੋਇਆ, ਜੇ ਸਾਈਜ਼ ਹੋਵੇ ਉਹ ਸਵਾਦ ਨਹੀਂ ਆਇਆ, ਵਿੱਚੋਂ ਨਿਊਟ੍ਰੀਐਂਟ ਵੀ ਉੱਥੇ ਉਹ ਕੋਈ ਨਾ ਕੋਈ ਇਸ਼ੂਜ਼ ਹੈਗੇ ਆ। ਸੋ ਬੰਦਾ ਉਹੋ ਜਿਹੇ ਮੌਕੇ ਦੇ ਉੱਤੇ ਕਹਿੰਦਾ ਚੱਲ ਯਾਰ ਮੈਂ ਕੰਪੋਸਟ ਪਾ ਦਿੰਦਾ ਆ, ਜਾਂ ਕੋਈ ਇੱਕ ਯੂਨੀਵਰਸਲ ਫਰਟੀਲਾਈਜ਼ਰਸ ਦੇ ਜਿਹੜੇ ਆਉਂਦੇ ਆ ਕੁਝ, ਉਹ ਚੀਜ਼ਾਂ ਜਿਹੜੀਆਂ ਉਹ ਪਾ ਦਿੰਦੇ ਆ, ਪਰ ਉਹ ਕਰਨ ਦੇ ਬਾਵਜੂਦ ਵੀ ਜੇ ਨਾ ਆਵੇ ਤਾਂ ਮਤਲਬ ਕੁਝ ਹੋਰ ਵੀ ਮਿਸਿੰਗ ਹੈਗਾ, ਕਿਤੇ ਲਿੰਕ ਕੋਈ ਮਿਸਿੰਗ ਆ? ਹਾਂ, ਹੋਰ ਵੀ ਮਿਸਿੰਗ ਹੋ ਸਕਦਾ ਹੈਗਾ। ਉਹ ਜਦੋਂ ਆਪਾਂ ਕੰਪੋਸਟ ਪਾ ਦਿੰਦੇ ਆ, ਆਪਾਂ ਫਿਰ ਉਹਦਾ ਨਵਾਂ ਬੈੱਡ ਬਣਾਉਂਦੇ ਆ, ਬਈ ਉਹ ਜਿਹੜਾ 6 ਤੋਂ 7 ਇੰਚ ਇਹੋ ਜਿਹਾ ਹੋ ਜੇ, ਉਹਦੇ 'ਚ ਹੀ ਰਹੇ। ਜੜ ਹੇਠਾਂ ਗਈ, ਉਹਨੇ ਜੜ ਨੇ ਉੱਥੇ ਜਾ ਕੇ ਖੜ ਜਾਣਾ, ਹੈਨਾ। ਉਹ ਆਪਾਂ ਜਾਣਦੀ ਇੱਕ ਤਰ੍ਹਾਂ ਐਡਰੈਸ ਕਰਦੇ ਆ ਕਿ ਸਾਡੇ ਹੇਠਾਂ ਇਸ਼ੂ ਆ, ਚੱਲ ਅਸੀਂ ਨਵਾਂ ਬਣਾ ਲੈਂਦੇ ਆ। ਚਾਹੇ ਫਿਰ ਉਹਨੂੰ ਜਦੋਂ ਪੱਟਦੇ ਆ, ਗੋਡੀ ਕਰਦੇ ਆ, ਉਹਦਾ ਵੀ ਸੇਮ ਹੀ ਚੀਜ਼ ਆ, ਵੀ ਉਹ 'ਚ ਆਕਸੀਜਨ ਪਾਉਂਦੇ ਆ। ਹਾਂ, ਤੇ ਜਦੋਂ ਕਮਰਸ਼ੀਅਲੀ ਆ ਜਾਈਦਾ, ਉਹ ਵੀ ਸ਼ੁਰੂ ਹੋ ਜਾਈਦਾ ਜਦੋਂ ਹੁਣ ਬਦਾਮ ਆ, ਚਾਹੇ ਗ੍ਰੇਪ ਆ, ਜਦੋਂ ਬਲੂਮ ਤੋਂ ਸ਼ੁਰੂ ਹੋ ਜਾਂਦੇ ਆ, ਹੈਨਾ। ਕਈ ਕਹਿੰਦੇ ਸਾਡੇ ਬਲੂਮ ਲੇਟ ਹੋਈ ਆ, ਹੈ ਟਾਈਮ ਸਿਰ ਨਹੀਂ ਹੋਈ, ਠੀਕ ਹੈ। ਤੇ ਦੂਸਰਾ ਫਿਰ ਉਹਦੇ ਇਫੈਕਟ ਆਉਂਦੇ ਆ ਵੀ ਬਲੂਮ ਤਾਂ ਹੋ ਗਈ ਸੀ, ਪਰ ਉਹਨੇ ਨਟ ਨਹੀਂ ਲੱਗੇ, ਚਾਹੇ ਬੈਰੀਆਂ ਉਹਨੇ ਗੁੱਛੇ ਨਹੀਂ ਲੱਗ ਰਹੇ, ਹੈਨਾ। ਤੇ ਕਈਆਂ ਦੇ ਫਿਰ ਉਹ ਕਹਿੰਦੇ ਹਾਂ ਵੀ ਗੁੱਛੇ ਤਾਂ ਚਲੋ ਉਹ ਜਿੰਨੇ ਹੋਣੇ ਸੀ ਹੋ ਗਏ ਆ, ਪਰ ਨਟਸ ਦਾ ਸਾਈਜ਼ ਨਹੀਂ ਬਣ ਰਿਹਾ। ਉਹਦੇ ਜਿਹੜੇ ਮੇਨ ਸਿੰਪਟਮ ਆ ਉਹ ਦਿਸਦੇ ਆ ਤੁਹਾਨੂੰ ਪੱਤਿਆਂ ਤੋਂ, ਠੀਕ ਹੈ। ਪੱਤਿਆਂ ਦੇ ਸਾਈਜ਼ ਕਿੰਨੇ ਆ, ਪੱਤੇ ਫਲੈਟ ਆ ਕਿ ਪੱਤੇ ਜਾਂਦੀ ਉਹ ਕਰਲ ਜੇ ਹੋਏ ਵੇ ਆ। ਜੇ ਕਰਲ ਜੇ ਹੋਏ ਆ, ਸਾਈਜ਼ ਛੋਟਾ ਗਾ, ਉੱਥੇ ਉਹਨੂੰ ਨਫਸ ਨਹੀਂ ਮਿਲ ਰਿਹਾ, ਉਹ ਸਟ੍ਰੈਸ 'ਚ ਆ, ਇਹਦਾ ਉਹ ਸਟ੍ਰੈਸ ਦੇ ਵਿੱਚ ਆ, ਹੈਨਾ। ਉਹਨੂੰ ਪਾਣੀ ਕਿੰਨਾ ਮਰਜ਼ੀ ਪਾ ਲਓ, ਪਰ ਪ੍ਰੋਬਲਮ ਹੋਰ ਆ। ਤੇ ਫਿਰ ਜਦੋਂ ਤੁਸੀਂ ਹੁਣ ਈਵਨ ਝਾੜਨ ਤੇ ਵੀ ਆ ਜਾਂਦੇ ਆ, ਹਨਾ। ਕਈਆਂ ਦੇ ਖੇਤ ਏਦਾਂ ਹੋਣਗੇ ਵੀ ਜਾਣਦੀ ਅਸੀਂ ਹਲ ਸਪਲਿਟ ਤੇ 20% ਪਾਣੀ ਕੱਟ ਕੀਤਾ, ਸਾਡੇ ਪੱਤੇ ਹੀ ਸੁੱਕ ਗਏ ਸਾਰੇ। ਕਿਉਂ? ਉਹ ਜ਼ਮੀਨ ਪਹਿਲਾਂ ਹੀ ਐਜ ਤੇ ਚੱਲ ਰਹੀ ਸੀ, ਬਾਰਡਰ ਲਾਈਨ ਸੀਗੀ, ਠੀਕ ਆ। ਜਦੋਂ ਤੁਸੀਂ ਕੱਟ ਕਰ ਦਿੱਤਾ, ਉਹ ਟਰੀ ਨੂੰ ਤੁਸੀਂ ਜਮਾ ਹੀ ਕੱਟਤਾ, ਬਿਲਕੁਲ ਸਟ੍ਰੈਸ 'ਚ ਚਲਾ ਗਿਆ, ਬਿਲਕੁਲ ਸਟ੍ਰੈਸ ਮਰਨ ਦੇ ਕਿਨਾਰ ਤੇ ਪਹੁੰਚ ਗਿਆ ਉਹ। ਤੇ ਹਾਂ, ਉਹਨੂੰ ਰਿਵਾਈਵ ਕਰਨ ਦੇ ਲਈ, ਉਹਨੂੰ ਦੁਬਾਰਾ ਫਿਰ ਚਲਾਉਣ ਦੇ ਲਈ ਉਹਨਾਂ ਨੂੰ ਹੋਰ ਪਾਉਣਾ ਪੈਣਾ, ਹਨਾ, ਚੀਜ਼ਾਂ। ਸੋ ਜਿਹੜੀਆਂ ਇਹ ਜਿਹੜੀ 3 ਚੀਜ਼ਾਂ ਪ੍ਰਾਪਰਟੀਆਂ ਜੇ ਨਾ ਠੀਕ ਹੋਣ, ਇਹਨਾਂ ਦੀ ਜਿਹੜੀ ਆਊਟਕਮ ਆ, ਇੱਕ ਤਾਂ ਜਾਣਦੀ ਤੁਹਾਡਾ ਹੁਣ ਬਦਾਮ ਦੇਖ ਲਓ, ਉਹਦਾ ਸਾਈਜ਼ ਛੋਟਾ ਹੋਊਗਾ, ਹਨਾ।
1 ਆਉਂਸ ਦੇ ਵਿੱਚ 20 ਬਦਾਮ ਹੁੰਦੇ ਆ ਤੇ ਕਈਆਂ ਦੇ 36-38 ਵੀ ਆ ਜਾਂਦੇ ਆ, ਹੈਨਾ, ਦੁੱਗਣੇ ਹੀ ਹੋ ਜਾਂਦੇ ਆਲਮੋਸਟ। ਬਿਲਕੁਲ, ਕਿਉਂ? ਉਹ ਛੋਟੇ ਆ ਤੇ ਉਹ ਯੀਲਡ ਨਹੀਂ ਆਉਂਦੀ, ਚਾਹੇ ਫਿਰ ਹਾਂ ਉਹ ਲੱਗੇ ਆ ਪਰ ਉਹਨਾਂ ਦਾ ਭਾਰ ਨਹੀਂ ਵੱਧਦਾ ਕਿ ਉਹਨਾਂ 'ਚ ਨਿਊਟ੍ਰੀਨ ਹੈ ਨਹੀਂ ਗੇ। ਤੇ ਚਾਹੇ ਜਿਹੜੇ ਤੁਹਾਡੇ ਜਿਹੜੇ ਟਰੀ ਆ ਜਿਹੜੀਆਂ ਉਹਨਾਂ ਦੀਆਂ ਸਭ ਤੋਂ ਹੇਠਾਂ ਲਿੰਮਾਂ ਗੀਆਂ ਅੰਦਰ ਦੀਆਂ ਉਹ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ, ਠੀਕ ਹੈ, ਹਨਾ, ਉਹ ਸੁੱਕ ਜਾਂਦੀਆਂ। ਤੇ ਉਹ ਸਾਰੇ ਜਿਹੜੇ ਇਹ ਸਿੰਪਟਮ ਆ। ਸੋ ਇਹ ਜਿਹੜਾ ਸਿੰਪਟਮ ਤੁਸੀਂ ਹੁਣ ਜਿਹੜਾ ਜਿੱਦਾਂ ਬਦਾਮ ਦਾ ਦੱਸ ਰਹੇ ਆ, ਤਕਰੀਬਨ ਹਰ ਟਰੀ ਹਰ ਚੀਜ਼ ਦੇ ਲਈ ਜੇ ਸੋਇਲ ਦੀ ਇਦਾਂ ਦੀ ਕੋਈ ਪ੍ਰੋਬਲਮ ਉਹ ਆਪਾਂ ਨੂੰ ਨਜ਼ਰ ਆਊਗਾ, ਇਹ ਯੂਨੀਵਰਸਲ ਆ ਇਦਾਂ ਦੀ ਚੀਜ਼ ਜਿਹੜੀ ਉਹ ਦੇਖਣੀ, ਭਾਵੇਂ ਇੱਥੇ ਆ, ਭਾਵੇਂ ਇੰਡੀਆ ਗਈ, ਭਾਵੇਂ ਕਿਤੇ ਵੀ ਆ, ਜਿਹੜੇ ਜਾਣੇ ਦੀ ਇਹ ਜਿਹੜੀ ਥਿਊਰੀਜ਼ ਆ, ਲਾਜ਼ ਆ, ਇਹ ਸਭ ਥਾਂ ਤੇ ਅਪਲਾਈ ਹੁੰਦਾ ਆ। ਠੀਕ ਹੈ, ਭਾਵੇਂ ਜੇ ਗ੍ਰੇਪ ਆ, ਗ੍ਰੇਪਾਂ ਦਾ ਸੇਮ ਹੋਊਗਾ, ਹਨਾ, ਉਹਨਾਂ ਦਾ ਹੋਣਾ ਕੀ ਆ ਵੀ ਸਾਡੇ ਪੱਤੇ ਨਹੀਂ ਹੋਏ, ਸਾਡੇ ਕੇਨਸ ਨਹੀਂ ਹੋਈਆਂ, ਚਾਹੇ ਆਹ ਨਹੀਂ ਹੋਇਆ, ਜੇ ਪੀਚਸ ਹੋਊਗਾ ਉਹਦਾ ਸਾਈਜ਼ ਨਹੀਂ ਬਣ ਰਿਹਾ, ਕਲਰ ਨਹੀਂ ਹੋ ਰਿਹਾ, ਹਨਾ, ਉਹਦੀ ਉਹਨੇ ਜਾਣਦੀ ਉਹ ਸ਼ੂਗਰ ਨਹੀਂ ਪਈ, ਉਹ ਮਿੱਠੇ ਨਹੀਂ ਗਏ, ਹਨਾ, ਉਹ ਜਾਣਦੀ ਸਾਰੇ ਉਹਨਾਂ ਦੇ ਸਿੰਪਟਮਸ ਆ। ਸਿੰਪਟਮਸ ਜਿਹੜੇ ਯੀਲਡ ਨੂੰ ਰਿਲੇਟ ਕਰਦੇ ਆ ਤੇ ਜਿਹੜੇ ਖੇਤੀਬਾੜੀ ਨੂੰ ਬੰਦਾ ਕਹਿੰਦੇ ਵੀ ਇਹ ਜਾਣਦੀ ਚੰਗੀ ਆ, ਝਾੜ ਆਇਆ ਕਿ ਨਹੀਂ ਆਇਆ, ਉਹ ਇਹ ਚੀਜ਼ਾਂ ਦੇ ਰਿਜ਼ਲਟ ਆ, ਹਨਾ। ਟਰੀ ਕ੍ਰਾਪ ਦੇ ਹੋਰ ਚੀਜ਼ਾਂ ਹੋ ਜਾਂਦੀਆਂ ਕਿ ਜਦੋਂ ਤੁਸੀਂ 20-22 ਸਾਲ ਬੂਟੇ ਤੋਂ 25 ਸਾਲ ਕ੍ਰਾਪ ਲੈਣਾਗਾ, ਜੇ ਤੁਸੀਂ ਉਹਨੂੰ ਸਟ੍ਰੈਸ 'ਚ ਹੀ ਰੱਖਿਆ ਫਿਰ ਤਾਂ ਉਹਨੇ ਝਾੜ ਨਹੀਂ ਦੇਣਾ ਤੇ ਉਹਦੀ ਲਾਈਫ ਵੀ ਘਟ ਜਾਂਦੀ ਆ। ਨਿਆਣੇ ਵਾਲਾ ਹਿਸਾਬ ਆ, ਹਾਂ, ਲਾਈਫ ਵੀ ਘਟ ਜਾਂਦੀ ਆ। ਉਹ ਤਾਂ ਜਾਣੀ ਦੀ ਵੀ ਉਹ ਜਾਣਦੀ ਤੁਹਾਨੂੰ ਪ੍ਰੋਪਰ ਉਹਨਾਂ ਨੂੰ ਟਰੀਟ ਕਰਨਾ ਪੈਣਾ, ਹੈਨਾ, ਤੇ ਉਹਦੇ ਲਈ ਇੰਨਾ ਔਖਾ ਵੀ ਹੈ ਨਹੀਂ, ਹੈਨਾ, ਵੀ ਜਾਣਦੀ ਜੇ ਕਹਿ ਦਈਏ ਨਾ ਵੀ ਇਹ ਤਾਂ ਬਹੁਤ ਜ਼ਿਆਦਾ ਜੀ ਅਸੀਂ ਇੰਨੇ ਪੜ੍ਹੇ ਨਹੀਂ ਗੇ, ਇਹ ਗੱਲ ਨਹੀਂ ਗੀ, ਏਡੀ ਕੋਈ ਖਾਸ ਗੱਲ ਹੈਗੀ ਵੀ ਤੁਹਾਡਾ ਇੰਟਰਸਟ ਕਿੰਨਾ ਗਾ ਉਸ ਚੀਜ਼। ਸੋ ਤੁਸੀਂ ਜੇ ਸਿੰਪਟਮ ਦੇਖ ਕੇ ਤੁਸੀਂ ਕਰੈਕਟਿਵ ਮੈਜਰਸ ਲੈ ਰਹੇ ਆ, ਇਹਦਾ ਮਤਲਬ ਠੀਕ ਆ ਕੰਮ, ਵੀ ਉਹ ਤੁਸੀਂ ਉਹ ਜਿਹੜਾ ਉਹ ਕਰੀ ਜਾ ਰਹੇ ਆ, ਤੁਸੀਂ ਉਹਦੀ ਹੈਲਥ ਦਾ ਰੈਗੂਲਰਲੀ ਗੇੜੀ ਕੱਢ ਕੇ ਚੈੱਕ ਕਰ ਰਹੇ ਹੋ ਵੀ ਆਪਣੀਆਂ ਸਾਰੀਆਂ ਰੋਜ਼ ਜਿਹੜੀਆਂ ਉਹ ਠੀਕ ਚੱਲ ਰਹੀਆਂ ਆ, ਉਹ ਸਾਰਾ ਕੁਛ ਹੈ। ਸੋ ਇਹਦਾ ਮਤਲਬ ਠੀਕ ਹੈ, ਇਹਦੇ ਵਿੱਚ ਏਦਾਂ ਦੀ ਗੱਲ ਨਹੀਂ ਆ। ਬਾਕੀ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ, ਹੁਣ ਵੀ ਆਪਾਂ ਫਿਰ ਜਿਹੜਾ ਉਹ ਦੱਸਦੇ ਹਾਂ ਵੀ ਜੇ ਤੁਹਾਨੂੰ ਲੱਗਦਾ ਤੁਸੀਂ ਕੋਈ ਸਲਾਹ ਲੈਣੀ ਆ, ਗੱਲ ਕਰਨੀ ਆ, ਤੇ ਪੱਗ ਵਰਗੀ ਜਿਹੜੀ ਸੰਸਥਾ ਆ ਉਹ ਤੁਹਾਡੇ ਲਈ ਉਪਲਬਧ ਆ, ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਦੇ ਨਾਲ ਗੱਲ ਕਰਕੇ ਜਿਹੜੀ ਸਲਾਹ ਕਰ ਸਕਦੇ ਆ। ਬਾਕੀ ਜੇ ਤੁਸੀਂ ਖੇਤਾਂ ਦੇ ਵਿੱਚ ਲੱਗੇ ਹੋਏ ਆ ਤੇ ਤੁਹਾਡੇ ਆਲੇ ਦੁਆਲੇ ਹੋਰ ਕਿਸਾਨ ਆ, ਤੁਸੀਂ ਉਹਨਾਂ ਦੇ ਨਾਲ ਗੱਲ ਕਰਕੇ ਇੱਕ ਦੂਜੇ ਦੀ ਜਿਹੜੀ ਸਲਾਹ ਲਓ। ਬਾਕੀ ਜੇ ਪੱਗ ਵਾਲਿਆਂ ਦੇ ਨਾਲ ਜਸਬੀਰ ਜੀ ਕਿਸੇ ਨੇ ਕੰਟੈਕਟ ਕਰਨਾ ਹੋਵੇ ਤਾਂ ਉਹਨਾਂ ਦੇ ਲਈ ਕੰਟੈਕਟ ਨੰਬਰ ਕੀ ਹੈ? ਤੁਹਾਡੇ ਨਾਲ ਸਿੱਧਾ ਕਰ ਲੈਣ ਗੱਲਬਾਤ ਜਾਂ ਕਿੱਦਾਂ? ਹਾਂਜੀ, ਨਹੀਂ ਮੇਰੇ ਨਾਲ ਵੀ ਕਰ ਸਕਦੇ ਆ, ਤੇ ਪੱਗ ਦਾ ਜਿਹੜਾ ਸਾਡਾ ਪੇਜ ਆ ਉਹਦੇ ਤੇ ਵੀ ਜਾ ਕੇ ਜਾਣੀ ਦੀ ਉਹਦੇ ਪਹਿਲੀ ਗੱਲ ਤਾਂ ਅਸੀਂ ਇਨਕਰੇਜ ਕਰਦੇ ਆ ਵੀ ਟੈਲੀਗ੍ਰਾਮ ਤੇ ਜਾ ਕੇ ਉਹਦੇ ਮੈਂਬਰ ਬਣੋ, ਪੱਗ ਦੇ ਰਜਿਸਟਰ ਕਰੋ ਵੈਬਸਾਈਟ ਤੇ, ਹੈਨਾ, ਪੱਗ USA ਤੇ ਜਦੋਂ ਮੈਂਬਰ ਬਣਦੇ ਆ, ਇੱਕ ਤਾਂ ਆਪਣੀ ਸਟਰੈਂਥ ਬਣਦੀ ਆ ਸਾਰਿਆਂ ਦੀ ਵੀ ਇਕੱਠੇ ਆ। ਦੂਸਰਾ ਇਹ ਹੈਗਾ ਗਾ ਕਿ ਕੋਈ ਵੀ ਕੁਐਸਚਨ ਹੈਗਾ ਉੱਥੇ ਜਾਣੀ ਦੀ ਤੁਸੀਂ ਪੁੱਛ ਸਕਦੇ ਆ, ਹੈਨਾ। ਕਈ ਵੀਰਾਂ ਨੂੰ ਪਤਾ ਨਹੀਂ ਹੁੰਦਾ ਵੀ ਮੈਂ ਕੁਐਸਚਨ ਕਿੱਦਾਂ ਪੁੱਛਾਂ, ਹੈਨਾ, ਉਹ ਮੈਨੂੰ ਵੀ ਕਾਲ ਕਰ ਸਕਦੇ ਆ, ਠੀਕ ਹੈ। ਤੇ ਹੋਰ ਜਿਹੜੇ ਸਾਡੇ ਪੱਗ ਦੇ ਮੈਂਬਰ ਆ ਜਿੱਦਾਂ ਕੇਵਲ ਭਾਜੀ ਆ, ਇਹਨਾਂ ਨੂੰ ਕਰ ਸਕਦੇ ਆ, ਹੈਨਾ। ਗੁਰੀਤ ਬਰਾੜ ਆ, ਡਾਕਟਰ ਉੱਥੇ ਫਰੈਜ਼ਨੋ ਸਟੇਟ ਪੜ੍ਹਾਉਂਦੇ, ਉਹਨਾਂ ਨੂੰ ਕਰ ਸਕਦੇ ਆ। ਜਾਂਦੀ ਸਾਰੇ ਬੰਦੇ ਉਹ ਤੁਹਾਨੂੰ ਹੈਲਪ ਕਰਨਗੇ, ਡਾਇਰੈਕਸ਼ਨ ਦੇਣ ਦੇ ਲਈ ਵੀ ਤੁਸੀਂ ਆਹ ਕਰ ਸਕਦੇ। ਫਿਰ UC ਐਕਸਟੈਂਸ਼ਨਸ ਹੈਗੀਆਂ ਇੱਥੇ ਜਿਹੜੇ ਜਾਣਦੀ ਕੈਲੀਫੋਰਨੀਆ ਗੌਰਮੈਂਟ ਦੇ ਵੀ ਉਹ UC ਡੇਵਿਸ ਉਹਨਾਂ ਦੇ ਅੰਡਰ ਪੇਡ ਹੋਏ ਵੇ, ਜਿਹੜੇ ਫਾਰਮਰ ਪੇ ਕਰਦੇ ਆ ਉਹਨਾਂ ਨੂੰ, ਸਾਡੇ ਟੈਕਸਾਂ 'ਚ ਉਹਨਾਂ ਨੂੰ ਜਾਂਦਾ ਗਾ, ਠੀਕ ਆ। ਤੇ ਉਹਨਾਂ ਦੀ ਉਹ ਬਹੁਤ ਹੀ ਜਾਣੀ ਦੀ ਮਿਹਨਤ ਵਾਲੇ ਆ, ਤੇ ਉਹ ਤੁਹਾਡੇ ਖੇਤ ਆ ਕੇ ਦੱਸ ਵੀ ਜਾਂਦੇ ਆ ਵੀ ਭਾਈ ਤੁਹਾਡੀਆਂ ਆਹ ਚੀਜ਼ਾਂ ਰੌਂਗ ਆ, ਹੈਨਾ। ਤੇ ਮੇਰਾ ਤਾਂ ਇਹੀ ਆ ਵਰਡ ਕਿ ਬਈ ਜਾਣਦੀ ਇੱਕ ਦੂਜੇ ਨਾਲ ਓਪਨਲੀ ਗੱਲ ਕਰੋ, ਤੇ ਜਿੰਨਾ ਜਾਣਦੀ ਤੁਸੀਂ ਕਿਸੇ ਨੂੰ ਦੱਸੋਗੇ ਉਹਦਾ ਸੋਲੂਸ਼ਨ ਲੱਭੂਗਾ, ਤੇ ਜੇ ਤੁਹਾਨੂੰ ਹੈਲਪ ਦੀ ਗਾਂਹ ਲੋੜ ਹੋਏ ਉਹ ਬੰਦਾ ਦੱਸ ਸਕਦਾ ਵੀ ਫਲਾਨਾ ਤੁਹਾਡੀ UC ਐਕਸਟੈਂਸ਼ਨ, ਚਾਹੇ ਕੋਈ ਲੈਬਸ, ਚਾਹੇ ਕੋਈ ਪ੍ਰੋਡਕਟ ਹੀ ਇਦਾਂ ਦਾ ਹੁੰਦਾ ਜਿਹੜਾ ਤੁਹਾਨੂੰ ਯੂਜ਼ ਕਰਨਾ ਪੈਣਾ, ਹੈਨਾ। ਜੇ ਹੁਣ ਜਾਣਦੀ ਕਿਸੇ ਨੂੰ ਕੈਂਸਰ ਹੋਇਆ, ਉਹਨੂੰ ਉਹ ਟ੍ਰੀਟਮੈਂਟ ਤਾਂ ਲੈਣੀ ਪੈਣੀ, ਆਪੇ ਆਪ ਨਹੀਂ ਉਹ ਕਰੈਕਟ ਹੋਣਾ ਛੇਤੀ ਕੀਤੇ,
ਜਿਹੜੀ ਬਿਮਾਰੀ ਦਾ ਇਲਾਜ ਤਾਂ ਜਿਹੜਾ ਬਿਮਾਰੀ ਆਪਾਂ ਦਾ ਨੂੰ ਕਰਨਾ ਇਲਾਜ ਪੈਣਾ। ਉਹ ਕਰਨਾ ਪੈਣਾਗਾ। ਜੇ ਜਿੱਦੀ ਛੇਤੀ ਹੋ ਜੂਗੀ ਓਨਾ ਛੇਤੀ ਬੈਟਰ ਹੋ ਜੂਗੀ। ਜਿੰਨੀ ਅਰਲੀ ਸਟੇਜ ਦੇ ਵਿੱਚ ਆਪਾਂ ਅਰਲੀ ਫੜ ਸਟੇਜ ਦੇ ਲਾਂਗੇ। ਵਿੱਚ ਤੁਸੀਂ ਹਨਾ ਉਹ ਡਿਟੈਕਸ਼ਨ ਕਰਨੀ ਆ, ਉਹ ਤੁਸੀਂ ਕਰਨੀ ਆ ਜੀ। ਹਾਂ। ਇੱਕ ਚੀਜ਼ ਆਪਾਂ ਜ਼ਰੂਰ ਦੱਸਦੇ ਜਾਈਏ, ਕੱਲ ਨੂੰ ਨਾ ਜਿਹੜੀ ਪੱਗ ਦੇ ਦੁਆਰਾ ਇੱਕ ਫੀਲਡ ਡੇ ਹੈਗਾ ਆ ਇੱਥੇ ਫਰੈਜ਼ਨੋ ਦੇ ਵਿੱਚ ਹੀ ਆ, 27 ਜੁਲਾਈ ਨੂੰ ਸਵੇਰੇ 9 ਤੋਂ 11 ਵਜੇ ਦੇ ਵਿੱਚ ਹੈਗਾ ਆ। ਇਹ 1677 ਸਾਊਥ ਮਕਾਲ ਐਵੇਨਿਊ ਸੈਂਗਰ ਦੇ ਵਿੱਚ ਆ, ਤੇ ਇਹ USDA ਤੇ CDFA ਦਾ ਸਾਂਝਾ ਪ੍ਰੋਜੈਕਟ ਸੀਗਾ, ਜਿਸ ਦੇ ਵਿੱਚ ਜਿਹੜੀਆਂ ਏਸ਼ੀਅਨ ਪੰਜਾਬੀ ਜਿਹੜੀਆਂ ਆਪਾਂ ਕਹ ਲਓ ਵੀ ਕੱਦੂ, ਭਿੰਡੀਆਂ ਤੇ ਹੋਰ ਤਰ੍ਹਾਂ ਦੀਆਂ ਜਿਹੜੀਆਂ ਸਬਜ਼ੀਆਂ ਜਿਹੜੀਆਂ ਇਹਨਾਂ ਨੇ ਲਗਾਈਆਂ। ਬਾਕੀ ਇਹ ਆ ਵੀ ਆਪਣੇ ਬੱਚਿਆਂ ਨੂੰ ਲੈ ਕੇ ਆਓ ਉੱਥੇ, ਤੁਸੀਂ ਜਿਹੜੀਆਂ ਫਰੈਸ਼ਲੀ ਗਰੋਨ ਹੈਗੀਆਂ ਉਹਨੂੰ ਤੁਸੀਂ ਖੁਦ ਪਿਕ ਵੀ ਕਰ ਸਕਦੇ ਆ ਬੱਚਿਆਂ ਦੇ ਨਾਲ। ਬੱਚਿਆਂ ਦੀ ਰੁਚੀ ਜਿਹੜੀ ਇਸ ਚੀਜ਼ ਦੇ ਵਿੱਚ ਜਿਹੜੀ ਉਹ ਵੱਧਦੀ ਆ। ਤੇ ਬਾਕੀ ਉੱਥੇ ਜੇ ਤੁਹਾਡੇ ਕੋਈ ਸਵਾਲ ਹੈਗੇ, ਤੁਹਾਡੇ ਆਪਣੇ ਘਰੇਲੂ ਬਗੀਚੀ ਦੇ ਨਾਲ ਸੰਬੰਧਿਤ ਤੁਹਾਡੇ ਕੋਈ ਸਵਾਲ ਹੈਗੇ ਆ, ਉੱਥੇ ਡਾਕਟਰ ਗੁਰਰੀਤ ਬਰਾੜ ਹੋਣੇ ਆ, ਹੋਰ ਜਿਹੜੇ ਫਾਰਮਰਸ ਆ ਹੋਣੇ ਆ, ਡਾਕਟਰ ਰਿਆੜ ਵੀ ਜਿਹੜੇ ਆ ਉਹ ਵੀ ਹੋਣਗੇ। ਸੋ ਉਹਨਾਂ ਤੋਂ ਤੁਸੀਂ ਸਵਾਲ ਜਵਾਬ ਜਿਹੜੇ ਉਹ ਤੁਸੀਂ ਜ਼ਰੂਰ ਕਰ ਸਕਦੇ। ਇਹ ਕੱਲ ਨੂੰ ਸਵੇਰੇ 9 ਤੋਂ 11 ਵਜੇ ਦੇ ਵਿੱਚ ਆ, 1677 ਸਾਊਥ ਮਕਾਲ ਐਵੇਨਿਊ ਸੈਂਗਰ, ਫਰੈਜ਼ਨੋ ਦੇ ਨਾਲ ਹੀ ਇਹ ਲੱਗਦਾ ਜਿਹੜਾ ਇਹ ਸ਼ਹਿਰ ਆ। ਸੋ ਉੱਥੇ ਜਾ ਕੇ ਤੁਸੀਂ ਇਸ ਪੱਗ ਦੇ ਫੀਲਡ ਡੇ ਦੇ ਵਿੱਚ ਜਾ ਕੇ ਆਪਣੇ ਸਵਾਲ ਜਵਾਬ ਮਾਹਰਾਂ ਦੇ ਨਾਲ ਜਿਹੜਾ ਉਹ ਕਰ ਸਕਦੇ ਹੈਗੇ ਆ। ਰਾਜਕਰਨ, ਇਹ ਵੀ ਅਸੀਂ ਬਹੁਤ ਐਨਕਰੇਜ ਕਰਦੇ ਹਾਂ ਕਿ ਪੱਗ ਵੀ ਜਾਣੀ ਦੀ ਫੀਲਡ ਡੇ ਕਰਦੇ ਆ, ਵਰਕਸ਼ਾਪ ਕਰੀਦਾਗਾ। ਜਿੱਦਾਂ ਹੁਣ ਆਹ ਨਿਆਣਿਆਂ ਦੇ ਲਈ ਆ, ਡਾਕਟਰ ਗੁਰਰੀਤ ਬਰਾੜ ਤੇ ਡਾਕਟਰ ਰਿਆੜ ਨੇ ਬੜੀ ਮਿਹਨਤ ਕੀਤੀ ਆ ਇਹ ਜਾਣੀ ਦੀ ਪ੍ਰੋਗਰਾਮ ਨੂੰ ਸਕਸੈਸਫੁਲ ਕਰਨ ਦੇ ਲਈ। ਵੀ ਉੱਥੇ ਜਾਵੋ, ਜਾ ਕੇ ਕੁਐਸਚਨ ਪੁੱਛੋ, ਇਨਵੋਲਵ ਹੋਵੋ। ਜਿੰਨੇ ਤੁਸੀਂ ਇਨਵੋਲਵ ਹੋਵੋਗੇ ਉਹਨਾਂ ਤੁਹਾਨੂੰ ਬੈਨੀਫਿਟ ਮਿਲੂਗਾ। ਸੋ ਬਿਲਕੁਲ ਇਹ ਚੀਜ਼ਾਂ ਦਾ ਜਿਹੜਾ ਉਹ ਤੁਸੀਂ ਜ਼ਰੂਰ ਧਿਆਨ ਜਿਹੜਾ ਰੱਖੋ। ਬਾਕੀ ਮਿੰਟ ਤਾਂ ਆਪਣੇ ਕੋਲ ਥੋੜੇ ਰਹਿ ਗਏ ਆ, ਤੇ ਜੇ ਅਜੇ ਵੀ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਆ ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਆ। ਇੱਕ ਕਾਲਰ ਆਪਣੇ ਨਾਲ ਜੁੜੇ ਆ, ਆਪਾਂ ਉਹਨਾਂ ਦੀ ਜਿਹੜੀ ਗੱਲ ਸੁਣਦੇ ਆ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਐਨੂ ਜੀ। ਹਾਂਜੀ, ਮੈਂ ਆਪਣੇ ਸਤਿ ਸ਼੍ਰੀ ਅਕਾਲ ਜੀ। ਇਹਨਾਂ ਆਪਣੇ ਇਹਨਾਂ ਦਾ ਪੱਗ ਦੇ ਸਪੈਲਿੰਗ ਜਾਂ ਕਿ ਇਹਨਾਂ ਦੀ ਕੋਈ ਲਿੰਕ ਭੇਜ ਦੋਗੇ ਜਾਂ ਥੱਲੇ ਕਰ ਦੋਗੇ? ਹਾਂਜੀ, ਅਸੀਂ ਫੇਸਬੁੱਕ ਦੇ ਉੱਤੇ ਬਿਲਕੁਲ ਉਹ ਨੰਬਰ ਵੀ ਉਹਨਾਂ ਦਾ ਲਿਖ ਦਿੰਦੇ, ਉਹਨਾਂ ਦੀ ਵੈਬਸਾਈਟ ਵੀ ਜਿਹੜੀ ਉਹ ਪਾ ਦਿੰਦੇ ਆ ਜੀ। ਪੱਗ USA PAGGUSA.com ਇਹ ਇਹਨਾਂ ਦੀ ਵੈਬਸਾਈਟ ਹੈਗੀ ਆ। ਉੱਦਾਂ ਤੁਸੀਂ ਉੱਥੇ ਵੀ ਉਹਨਾਂ ਨਾਲ ਕਰ ਸਕਦੇ ਆ। ਤੇ ਬਾਕੀ ਨੰਬਰ ਵੀ ਜਿਹੜਾ ਲਾਈਵ ਚੱਲ ਰਿਹਾ ਉਸ ਦੇ ਹੇਠਾਂ ਜਿਹੜਾ ਉਹ ਆਪਾਂ ਉਹਨਾਂ ਦਾ ਲਿਖ ਦਿੰਦੇ ਆ। 800 ਨੰਬਰ ਜਿਹੜਾ ਉਹਨਾਂ ਦਾ ਹੈਗਾ ਉਹ ਆਪਾਂ ਉੱਥੇ ਤੁਹਾਨੂੰ ਦੱਸ ਦਿੰਦੇ ਆ। ਬਾਕੀ ਜੇ ਕੋਈ ਹੋਰ ਤੁਹਾਡਾ ਕੋਈ ਸਵਾਲ ਹੈਗਾ ਤਾਂ ਤੁਸੀਂ ਪੁੱਛ ਸਕਦੇ ਆ। ਨਹੀਂ, ਬਸ ਇਹੋ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ, ਸ਼ੁਕਰੀਆ ਜੀ। ਸੋ ਬਿਲਕੁਲ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਕਰੋ। ਸੋ ਜਦੋਂ ਆਪਾਂ ਜਸਬੀਰ ਜੀ ਗੱਲ ਕਰ ਰਹੇ ਹਾਂ ਵੀ ਆਪਾਂ ਨੂੰ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਹੈ, ਕੀ ਫਿਰ ਇਹ ਜਿਹੜੇ ਅਜਿਹੇ ਸੋਇਲ ਟੈਸਟ ਆਪਾਂ ਨੂੰ ਕਿੰਨੀ ਕੁ ਵਾਰੀ ਕਰਨੇ ਚਾਹੀਦੇ? ਜੇ ਆਪਾਂ ਕਮਰਸ਼ੀਅਲ ਫਾਰਮਿੰਗ ਦੀ ਜਿਹੜੀ ਗੱਲ ਕਰ ਰਹੇ ਹਾਂ ਵੀ ਇੱਕ ਸੀਜ਼ਨ 'ਚ ਕਿੰਨੀ ਕੁ ਵਾਰੀ ਆਪਾਂ ਨੂੰ ਸੋਇਲ ਟੈਸਟ ਅਜਿਹੇ ਕਰ ਲੈਣੇ ਚਾਹੀਦੇ? ਬੇਸਿਕਲੀ ਸਾਲ ਦੇ ਵਿੱਚ ਦੀ ਸੋਇਲ ਦਾ ਸਟਰਕਚਰ ਨਹੀਂ ਚੇਂਜ ਹੁੰਦਾ ਇੰਨਾ। ਠੀਕ ਹੈ। ਕੈਮੀਕਲ ਵੀ ਬਹੁਤ ਘੱਟ ਚੇਂਜ ਹੁੰਦਾ ਹੈਗਾ। ਓਕੇ, ਬਈ ਸਾਲ ਦੇ ਵਿੱਚ ਦੀ ਇੱਕ ਵਾਰੀ ਤਾਂ ਸੋਇਲ ਟੈਸਟ ਜਦੋਂ ਪੋਸਟ ਹਾਰਵੈਸਟ ਹੁੰਦੀ ਹੈ ਨਾ ਕਿਸੇ ਵੀ ਚੀਜ਼ ਦੀ, ਠੀਕ ਹੈ, ਉਹ ਟੈਸਟ ਕਰਕੇ ਹੀ ਗਰਾਊਂਡ ਨੂੰ ਪ੍ਰੈਪ ਕਰਨਾ ਅਗਲੇ ਸੀਜ਼ਨ ਵਾਸਤੇ। ਤੇ ਬਾਕੀ ਫਿਰ ਪੱਤਿਆਂ ਦੇ ਟੈਸਟ 3-4 ਵਾਰੀ ਜ਼ਰੂਰ ਕਰ ਲਈਦੇ ਆ। ਓਕੇ, ਠੀਕ ਆ। ਤੇ ਦੱਸਣ ਦੇ ਲਈ ਵੀ ਜਾਣਦੀ ਗਰਾਊਂਡ ਦੇ ਵਿੱਚ ਤੁਹਾਨੂੰ ਪਤਾ ਸੋਇਲ 'ਚ ਕੀ ਚੀਜ਼ਾਂ ਪਈਆਂ ਗਈਆਂ, ਤੇ ਉਹ ਪਲਾਂਟ ਚਾਹੇ ਟਰੀ ਚੱਕਦਾ ਕਿਉਂ ਨਹੀਂ। ਫਿਰ ਉਹ ਤੇ ਕੋਈ ਨਾ ਕੋਈ ਉਹਦਾ ਸੋਲੂਸ਼ਨ ਲੱਭਿਆ ਜਾਂਦਾ ਗਾ ਵੀ ਇਹਨੂੰ ਚੱਕਣ ਦੇ ਲਈ ਅਸੀਂ ਲਿੰਕ ਕਿੱਥੇ ਬਣੇ, ਕਿੱਥੇ ਜਾਣ ਦੀ ਪ੍ਰੋਬਲਮ ਆ, ਕਿੱਦਾਂ ਇਹਨਾਂ ਨੂੰ ਅਸੀਂ ਕਲੀਅਰ ਕਰੀਏ। ਤੇ ਕਈ ਵਾਰੀ ਜਿੱਥੇ ਪ੍ਰੋਬਲਮ ਆ ਉੱਥੇ ਸੋਇਲ ਦੇ ਟੈਸਟ ਸਾਲ 'ਚ ਦੀ 2 ਵੀ ਹੋ ਜਾਂਦੇ ਆ। ਕਈ ਵਾਰੀ ਜ਼ਿਆਦਾ ਵੀ ਕਰੀਦੇ ਆ। ਹੁਣ ਕਈ ਖੇਤ ਹੈਗੇ ਆ ਜਿੱਦਾਂ ਧੂੜ ਪੈਣ ਦੇ ਨਾਲ, ਮਿੱਟੀ ਪੈਣ ਦੇ ਨਾਲ ਮਾਈਟ ਬਹੁਤ ਲੱਗਿਆ ਹੈ ਨਾ, ਡਸਟ ਮਾਈਟ ਆ। ਤੇ ਪਰ ਉਹ ਮਾਈਟ ਇਫੈਕਟ ਉੱਥੇ ਕਰਦਾ ਜਿੱਥੇ ਉਹ ਪਲਾਂਟ ਪਹਿਲਾਂ ਹੀ ਵੀਕ ਆ। ਉਹਨੂੰ ਲੜਨ ਦੀ ਸ਼ਕਤੀ ਨਹੀਂ ਉਹਦੇ ਕੋਲੇ ਲੜਨ ਦੀ ਸ਼ਕਤੀ ਨਹੀਂ ਗੀ। ਉਹਦੇ ਜਿਹੜੇ ਪੱਤੇ ਆ ਪਹਿਲਾਂ ਹੀ ਉਹ ਜਾਣੀ ਦੀ ਜਿਹੜਾ ਹੈਲਥੀ ਟਰੀ ਹੋਊਗਾ ਉਹਦੇ ਸ਼ਾਈਨੀ ਜੇ ਪੱਤੇ ਹੋਣਗੇ। ਉਹ ਤੇ ਜੇ ਕੋਈ ਵੀ ਚੀਜ਼ ਜਾਣੀ ਦੀ ਉਹ ਬੜਾ ਹੈਲਥ ਦੇ ਵਿੱਚ ਹੁੰਦਾ ਗਾ, ਉਹ ਵੀ ਜਾਣੀ ਦੀ ਮਾਈਟ ਉੱਥੇ ਪੈਂਦਾ ਗਾ ਜਿੱਥੇ ਵੀਕ ਪਲਾਂਟ ਹੋਣ। ਮਾੜੇ ਤੇ ਜ਼ੋਰ ਚਲਾਉਂਦੇ ਆ, ਜ਼ੋਰ ਚੱਲਦਾ। ਹਾਂਜੀ, ਤੇ ਸੋ ਇਹ ਆ ਵੀ ਟੈਸਟਿੰਗ ਇੱਥੇ ਲੈਬਸ ਬਹੁਤ ਆ।
ਹਨਾ, ਓਕੇ, ਆਪਣੇ ਕੈਲੀਫੋਰਨੀਆ 'ਚ ਬਹੁਤ ਲੈਬ ਆ ਠੀਕ ਜਿਹੜੇ ਆ। ਕਿ ਇਹ ਟੈਸਟਿੰਗ ਕਰਦੇ ਆ। ਫਿਰ ਟੈਸਟਿੰਗ ਕਰਨ ਤੁਸੀਂ ਸਿੰਪਲ ਜਿਹਾ ਵੀ ਟੈਸਟ ਕਰਾ ਸਕਦੇ ਆ ਜਿਹਦੇ $60 ਕਾਸਟ ਆਉਂਦਾ ਹੈਗਾ, ਠੀਕ ਆ, ਹਨਾ। ਤੇ ਤੁਸੀਂ ਬਹੁਤ ਐਕਸਟੈਂਸਿਵ ਵੀ ਟੈਸਟ ਕਰ ਸਕਦੇ ਆ ਜਿਹਦਾ $350 ਆਉਂਦਾ, ਠੀਕ ਹੈ, ਹਨਾ। ਓਕੇ, ਮੇਰੀ ਤਾਂ ਬਾਹਲੀ ਰੈਕਮੈਂਡੇਸ਼ਨ ਹੈਗੀ ਵੀ ਇੱਕ ਵਾਰੀ ਤੁਸੀਂ, ਜਿਹਨੂੰ ਪਤਾ ਨਹੀਂਗਾ ਵੀ ਮੇਰੀ ਜ਼ਮੀਨ, ਮੇਰੀ ਸੋਇਲ ਦੇ ਵਿੱਚ ਕੀ ਹੈ, ਇੱਕ ਵਾਰੀ ਪੂਰਾ ਕਰਾ ਲਓ, ਐਕਸਟੈਂਸਿਵ ਕਰਾ ਲਓ ਇੱਕ ਵਾਰੀ। ਐਕਸਟੈਂਸਿਵ ਕਰਾ ਲਓ। ਫਿਰ ਤੁਹਾਨੂੰ ਬੇਸਲਾਈਨ ਬਣ ਜਾਂਦੀ ਆ, ਤੁਹਾਨੂੰ ਪਤਾ ਲੱਗ ਜਾਂਦਾ ਵੀ ਮੇਰੇ ਇਸ਼ੂਜ਼ ਕਿੱਥੇ ਆ, ਚੈਲੰਜਸ ਕੀ ਆ, ਤੇ ਮੈਂ ਉਹਨਾਂ ਨੂੰ ਫਿਰ ਐਡਰੈਸ ਕਿੱਦਾਂ ਕਰਾਂ। ਕਿਉਂ ਜਿਹੜਾ ਵੀ ਕੋਈ ਕੰਪਨੀ ਵਾਲਾ ਆਇਆ, ਜਿਹਨੂੰ ਵੀ ਤੁਸੀਂ ਜਦੋਂ ਸਲਾਹ ਲੈਂਦੇ ਆ, ਉਹਨੇ ਪਹਿਲਾਂ ਪੁੱਛਣਾ ਵੀ ਮੈਨੂੰ ਟੈਸਟ ਦੇ। ਬਿਲਕੁਲ, ਉਹ ਤਾਂ ਹੀ ਕੁਝ ਦੱਸੂਗਾ ਵੀ ਕੀ ਹਾਂ, ਪਾਉਣਾ ਤੇ ਜਿੱਦਾਂ ਕੀ। ਹੁਣ ਡਾਕਟਰ ਦੇ ਜਾਓਗੇ, ਉਹਨਾਂ ਨੇ ਕਹਿਣਾ ਬਲੱਡ ਟੈਸਟ ਪਹਿਲਾਂ ਕਰਾ, ਹਾਂ, ਚਾਹੇ ਐਕਸ-ਰੇ ਕਰਾ ਕੇ ਲਿਆ, ਚਾਹੇ MRI ਕਰਾ, ਹਨਾ। ਹੂੰ, ਤੇ ਫਿਰ ਉਹਨਾਂ ਨੇ ਉਸੇ ਹਿਸਾਬ ਨਾਲ ਹੀ ਉਹਦਾ ਇਲਾਜ ਹੁੰਦਾ ਹੈਗਾ। ਤੇ ਬਿਲਕੁਲ ਹਾਂ, ਪ੍ਰੋਡਕਟਸ ਜ਼ਰੂਰ ਬਣੇ ਆ ਜਿਹੜੇ ਇਹਨਾਂ ਚੀਜ਼ਾਂ ਨੂੰ ਕਰੈਕਟ ਕਰਨ ਦੇ ਲਈ ਹੈਗੇ ਆ, ਲਈ ਹੈਗੇ ਆ। ਹਨਾ। ਕਈ ਹੈਗੇ ਆ ਵੀ ਜਾਣਦੀ ਜਿਹੜੇ ਟੈਂਪਰਰੀ ਬ੍ਰਿਜ ਹੋ ਜਾਂਦੇ ਆ, ਬਈ ਕਈ, ਹਾਂ, ਪ੍ਰੋਬਲਮ ਨੂੰ ਇਹਨੂੰ ਸਾਲਵ ਕਰਨ ਲਈ 2-3 ਸਾਲ ਲੱਗ ਜਾਣਗੇ, ਪਰ ਹਰ ਸਾਲ ਤੁਸੀਂ ਆਹ ਚੀਜ਼ ਪਾਉਣੀ ਆ, ਉਹਨੂੰ ਜਾਣਦੀ ਇੰਪਰੂਵ ਹੋਣ ਦੇ ਲਈ, ਉਹਨੂੰ ਓਵਰਕਮ ਕਰਨ ਦੇ ਲਈ, ਹਨਾ। ਜੀ, ਉਹ ਜਾਂਦੀ ਮੋਸਟਲੀ ਜਿਹੜੇ ਵੀ ਖੇਤੀ ਦੇ ਮਾਹਰ ਆ, ਉਹ ਸਾਰੇ ਰੈਕਮੈਂਡ ਕਰ ਸਕਦੇ ਆ ਜੀ। ਤੇ ਪੱਗ ਦੇ ਦੁਆਰਾ ਵੀ ਇਦਾਂ ਦੇ ਜਿਹੜੇ ਕੈਂਪ ਵਗੈਰਾ ਇਸ ਦੀ ਹੈਲਥ ਨੂੰ ਲੈ ਕੇ ਲਗਾਏ ਜਾਂਦੇ। ਮੈਨੂੰ ਪਤਾ ਰੀਸੈਂਟਲੀ ਵੀ ਕੁਛ ਮਹੀਨਾ ਪਹਿਲਾਂ ਵੀ ਇੱਕ ਜਿਹੜਾ ਤੁਸੀਂ ਇਦਾਂ ਦਾ ਹੀ ਰੱਖਿਆ ਸੀਗਾ, ਜਿਸ ਵਿੱਚ UC ਐਕਸਟੈਂਸ਼ਨਸ ਤੋਂ ਕਈ ਮਾਹਰ ਜਿਹੜੇ ਉਹ ਆਏ ਸੀਗੇ। ਹਾਂਜੀ, ਹਰ ਸਾਲ ਲਾਈਦਾ, ਪਿਛਲੇ ਸਾਲ ਵੀ ਲਾਇਆ ਸੀ, ਐਰਕੀ ਵੀ। ਉਹ ਜਿਨ੍ਹਾਂ ਨੂੰ ਕੋਈ ਵੀ ਕੁਐਸਚਨ ਆਉਂਦਾ ਸੀਗਾ, ਹਨਾ, ਉੱਥੇ ਕੁਐਸਚਨ ਕਰਨ ਵਾਲੇ ਸੀਗੇ ਵੀ ਹਾਂ ਜਿਹੜੀ ਸਾਡੀ ਮਿੱਟੀ ਆ ਉਹ ਕਿੱਦਾਂ ਦੀ ਆ, ਹਨਾ। ਕਈ ਮਿੱਟੀ ਜ਼ਿਆਦਾ ਪਾਣੀ ਮੰਗਦੀ, ਕਈ ਘੱਟ ਮੰਗਦੀ ਆ, ਹਾਂਜੀ, ਹਾਂਜੀ, ਕਈ ਜ਼ਿਆਦਾ ਫਰਟੀਲਾਈਜ਼ਰ ਮੰਗਦੇ, ਕਈ ਘੱਟ ਮੰਗਦੇ, ਹਨਾ। ਪਰ ਫਿਰ ਜੇ ਤੁਹਾਡੇ ਕੋਲੇ ਤੁਹਾਨੂੰ ਪਤਾ ਹੋਵੇ ਵੀ ਜਾਂਦੀ ਤੁਹਾਡੇ ਖੇਤ 'ਚ ਕਿਹੜੇ ਇਸ਼ੂਜ਼ ਆ, ਕਿੱਦਾਂ ਦੇ ਆ, ਫਿਰ ਤੁਸੀਂ ਉਹਨਾਂ ਨਾਲ ਉਦਾਂ ਦੀ ਗੱਲ ਕਰਕੇ ਕਰੈਕਟ ਸੋਲੂਸ਼ਨ ਲੈ ਸਕਦੇ ਆ। ਜੇ ਤੁਸੀਂ ਇਹ ਬਿਮਾਰੀ ਰੋਂਗ ਦੱਸੀ ਜਾਵੋਗੇ, ਗਲਤ ਦਵਾਈ ਲਈ ਜਾਊਂਗੇ, ਫਿਰ ਉਹ ਦਵਾਈ ਵੀ ਗਲਤੀ ਮਿਲੂਗੀ, ਮਿਲੂਗੀ, ਹਨਾ। ਤੇ ਉਹਦਾ ਜਾਣੀ ਦੀ ਐਡਵਾਂਟੇਜ ਹੋਣ ਦੇ ਨਾਲੋਂ ਸਮਾਂ ਦੀ Disadvantage। ਨੁਕਸਾਨ ਹੋ ਜਾਊਗਾ। ਸੋ ਇੱਕ ਘਰੇਲੂ ਬਗੀਚੀ ਦੇ ਉੱਤੇ ਗੱਲ ਕਰੀਏ, ਜਿਹੜਾ ਇਦਾਂ ਆਪਾਂ ਕਮਰਸ਼ੀਅਲ ਫਾਰਮਿੰਗ ਦੀ ਗੱਲ ਕਰਦੇ, ਉਹ ਤੇ ਚੱਲ ਕਹਿੰਦਾ ਯਾਰ ਮੇਰੀ ਯੀਲਡ ਆ, ਮੈਂ ਇੰਨੇ ਕੁਛ ਇਹਦੇ ਵਿੱਚੋਂ ਮੁਨਾਫਾ ਵੀ ਕਮਾਊਂਗਾ, ਕੁਛ ਕਰੂੰਗਾ, ਮੈਂ ਇੰਨੇ ਟੈਸਟ ਅਫੋਰਡ ਵੀ ਕਰ ਲੂੰਗਾ। ਜਿਹੜਾ ਘਰੇ ਕਰ ਰਿਹਾ, ਉਹ ਕਹਿੰਦਾ ਯਾਰ ਮੈਂ ਇੰਨੇ ਟੈਸਟ ਅਫੋਰਡ ਕਰਨ ਦਾ ਮੈਨੂੰ ਕੋਈ ਫਾਇਦਾ ਆ, ਮੈਂ ਕੀ ਕਰਾਂ। ਕੀ ਉਹਨਾਂ ਦੇ ਲਈ ਕੁਛ ਇਦਾਂ ਦੇ ਰਿਸੋਰਸਿਸ ਅਵੇਲੇਬਲ ਹੁੰਦੇ ਆ? ਹੁਣ ਮੰਨ ਲਓ ਕਿਸੇ ਦੇ ਜਿੱਦਾਂ ਤੁਸੀਂ ਗੱਲ ਕੀਤੀ ਵੀ ਚੀਜ਼ਾਂ ਉਗਦੀਆਂ, ਫੁੱਲ ਲੱਗਦਾ, ਝੜ ਜਾਂਦਾ, ਉਹ ਹੁੰਦਾ ਨਹੀਂ ਆ, ਉਹ ਫਿਰ ਇੱਕ ਛੋਟਾ ਸੋਲਿਊਸ਼ਨ ਕਿੱਥੋਂ ਭਾਲ ਸਕਦਾ ਹੈ? ਉਹਦੇ ਲਈ ਕੀ ਆਪਸ਼ਨਸ ਅਵੇਲੇਬਲ ਆ? ਨਹੀਂ, ਦੇਖੋ, ਜਿਹੜੀ ਆਪਣੀ ਕੱਲ ਨੂੰ ਫੀਲਡ ਡੇ ਆ, ਹੂੰ, ਉਹਦੇ ਵਿੱਚ ਇਹ ਚੀਜ਼ਾਂ ਦੱਸੀਆਂ ਜਾਂਦੀਆਂ, ਹਨਾ। ਵੀ ਹਾਂ, ਤੁਹਾਡੇ ਕੋਲੇ ਤੁਸੀਂ ਇੰਨੇ ਇਨਵੈਸਟਡ ਹੈ ਨਹੀਂਗੇ ਵੀ ਅਸੀਂ ਕਿੱਦਾਂ ਦੱਸ ਸਕਦੇ ਆ, ਹਨਾ। ਮਿੱਟੀ ਜਾਣੀ ਦੀ, ਜੇ ਤੁਸੀਂ ਕੋਈ, ਆਪਾਂ ਉਦਾਂ ਤਾਂ ਮੈਸ਼ਰ ਕਰੀ ਦੀ ਆ, ਵੀ ਕੋਈ ਰਾਡ ਲੈ ਲਓ ਜਾਣ ਦੀ ਲੋਹੇ ਦਾ, ਵੀ ਜਦੋਂ ਗਿੱਲੀ ਹੁੰਦੀ ਆ ਉਹ ਕਿੰਨੀ ਵਿੱਚ ਜਾਂਦੀ ਆ ਗਰਾਊਂਡ ਦੇ, ਹਨਾ। ਚਾਹੇ ਜਦੋਂ ਤੁਸੀਂ ਮਿੱਟੀ ਚੱਕਦੇ ਆ, ਉਹ ਜਾਣਦੀ ਉਹ 'ਚ ਮੋਇਸਚਰ ਕਿੰਨਾ, ਜਦੋਂ ਘੁੱਟਦੇ ਆ ਵੀ ਉਹਦਾ ਕੀ ਜਾਣਦੀ ਮਿੱਟੀ ਤੁਹਾਡੇ ਹੱਥਾਂ 'ਚੋਂ ਕਿੰਨੇ ਵਾਰੀ ਡਿੱਗਦੀ ਆ, ਹਨਾ। ਉਹਦਾ ਕਲਰ ਕੀ ਆ, ਸਟਰਕਚਰ ਕੀ ਜਾਂਦੀ, ਉਹ ਸਟਰਕਚਰ ਡਿਫਾਈਨ ਕਰਦੀਆਂ ਚੀਜ਼ਾਂ, ਹਨਾ। ਤੇ ਜਿੱਥੇ ਤੁਹਾਨੂੰ ਉਦਾਂ ਵੀ ਲੱਗਦਾ ਵੀ ਮੈਨੂੰ ਇੱਥੇ ਜਾਣ ਦੀ ਕੁਝ ਹੋ ਨਹੀਂ ਰਿਹਾ, ਹਨਾ, ਉੱਥੇ ਆਪਣੇ ਮੋਸਟਲੀ ਹੋਮ ਡਿਪੋ 'ਚ ਜਾਂਦੇ ਆ, ਉੱਥੇ ਸ਼ੈਲਫਸ ਤੇ ਦੇ ਕਿਹੜੀ ਚੀਜ਼ ਪਾਈਏ ਜਿਹੜੀ ਮੈਨੂੰ ਲੱਗਦਾ ਬਿਮਾਰੀ। ਪਰ ਜੇ ਤੁਸੀਂ ਜਾਣਦੇ ਏਦਾਂ, ਜਿੱਦਾਂ ਹੁਣ ਕੱਲ ਨੂੰ ਪੱਗ ਦਾ ਸੈਮੀਨਾਰ ਲੱਗਿਆ, ਚਾਹੇ ਉਦਾਂ ਵੀ ਲੱਗਿਆ, ਉੱਥੇ ਜਾ ਕੇ ਸਾਰੇ ਕੁਐਸਚਨ ਆਨਸਰ ਹੋ ਜਾਂਦੇ ਆ, ਹਨਾ। ਵੀ ਉੱਥੇ ਕੀ ਕਰਨਾ, ਕਿੱਦਾਂ ਕਰੀਏ, ਤੇ ਹੈਲਪ ਹੋ ਜੂਗੀ ਬਿਨਾਂ ਜਾਣ ਦੀ ਦੱਸਿਆਂ ਤੋਂ, ਵੀ ਕਿਹੜੀ ਚੀਜ਼ ਪਾ ਸਕਦੇ ਆ, ਹਨਾ। ਗਾਂ ਨੂੰ ਆਪਾਂ ਇਹ ਵੀ ਕਰਨਾ ਕਿ ਜਿਹੜੇ ਘਰੇਲੂ ਬਗੀਚੀ ਦੇ ਵਿੱਚ ਜਿਹੜੀਆਂ ਫਰਟੀਲਾਈਜ਼ਰ ਚਾਹੀਦੀਆਂ, ਤੱਤ ਚਾਹੀਦੀਆਂ, ਉਹ ਛੋਟੇ ਬਣਾ ਕੇ ਆਪਾਂ ਜਾਂਦੀ ਪੈਕੇਜ ਉਹ ਤਿਆਰ ਕਰਨੇ, ਪੈਕੇਜ ਤਿਆਰ ਕਰਕੇ ਉਹ ਦੇ ਦਈਏ ਵੀ ਹਾਂ ਤੁਸੀਂ ਆਹ ਚੀਜ਼ਾਂ ਕਰੋ ਤਾਂ ਤੁਹਾਡਾ ਜਾਣੀ ਦੀ ਬੈਟਰ ਰਿਜ਼ਲਟ ਆਉਣਗੇ, ਰਿਜ਼ਲਟ ਆਊ। ਯੀਲਡ ਤਾਂ ਜਾਣੀ ਦੀ ਫਲ ਤਾਂ ਜ਼ਿਆਦਾ ਲੱਗੂਗਾ, ਪਰ ਉਹਦੇ 'ਚ ਨਿਊਟ੍ਰੀਸ਼ਨ ਵੀ ਜ਼ਿਆਦਾ ਹੋਊ।
ਜੀ ਜੀ ਬਿਲਕੁਲ। ਉਹ ਤਾਂ ਬਹੁਤੇ ਝਾੜ ਦੇ ਨਾਲ ਸਾਰਿਆਂ ਨੂੰ ਹੁੰਦਾ ਵੀ ਕੱਦੂ ਖਾ ਕੇ ਭਿੰਡੀਆਂ ਖਾ ਕੇ ਬਤਾਊ ਖਾ ਕੇ ਬੰਦਾ ਦਾ ਅੱਕ ਜਾਂਦਾ ਆ, ਪਰ ਇਹ ਵੀ ਜਿਹਨੇ ਮਿਹਨਤ ਕੀਤੀ ਹੁੰਦਾ ਉਹਨੂੰ ਕਹਿੰਦਾ ਵੀ ਨਹੀਂ ਝਾੜ ਤਾਂ ਜ਼ਿਆਦਾ ਹੀ ਚਾਹੀਦਾ ਆ, ਆਪਾਂ ਜੋ ਮਰਜ਼ੀ ਹੋ ਜਾਵੇ। ਸਾਡੇ ਜਿਹੜਾ ਫੀਡਬੈਕ ਮਿਲਿਆ ਨਾ ਇੱਥੇ US ਚੋਂ ਵੀ, ਇੰਡੀਆ ਚੋਂ ਵੀ, ਦੂਜੀਆਂ ਕੰਟਰੀਆਂ ਚੋਂ ਵੀ, ਉਹ ਜਿਨ੍ਹਾਂ ਨੇ ਜਿੱਦਾਂ ਕੱਦੂ ਲਾਏ, ਚਾਹੇ ਬੈਲ ਪੈਪਰਸ ਹੈਗੀਆਂ, ਚਾਹੇ ਚਿੱਲੀਜ਼ ਵੀ ਹੈਗੀਆਂ, ਉਹ ਕਹਿੰਦੇ ਅਸੀਂ ਜਾਂਦੀ ਮਿਰਚਾਂ ਦੇ 3-4 ਝਾੜ ਲੈ ਲਏ ਆ, ਇਹ ਤਾਂ ਉਨੀਆਂ ਹੀ ਲੱਗੀ ਜਾਂਦੀਆਂ ਵੀ ਅਸੀਂ ਹਟੀਏ ਕਦੋਂ। ਜਦੋਂ ਐਨ ਪ੍ਰੋਪਰ ਚੀਜ਼ਾਂ ਕਰੈਕਟ ਕਰ ਦਿੰਦੇ ਆ ਨਾ, ਉਹ ਲੱਗਦੀਆਂ ਹੀ ਰਹਿੰਦੀਆਂ, ਹੈਨਾ। ਸੋ ਬੂਟੇ ਨੂੰ ਉਹ ਖੁਰਾਕ ਮਿਲੀ ਜਾ ਰਹੀ ਆ ਉਸ ਦੇ ਜ਼ਰੀਏ, ਤੇ ਉਹ ਫਿਰ ਉਹ ਉਨਾ ਹੀ ਪ੍ਰੋਡਿਊਸ, ਉਹ ਆਪਦਾ ਪ੍ਰੋਸੈਸ ਹੈਗਾ, ਪ੍ਰੋਡਿਊਸ ਕਰੀ ਜਾਂਦਾ। ਜਦੋਂ ਖੁਰਾਕ ਕੱਟ ਕਰਤੀ ਉਦੋਂ ਬੰਦ ਹੋ ਜਾਣਾ, ਬਸ ਉਹ ਬੰਦ ਹੋ ਗਿਆ। ਸੋ ਬਿਲਕੁਲ ਸਰੋਤਿਓ, ਜੇ ਤੁਹਾਡੇ ਵੀ ਕੋਈ ਉੱਦਾਂ ਸਵਾਲ ਹੋਣ ਤਾਂ ਤੁਸੀਂ ਦੱਸ ਦਿਆ ਕਰੋ ਕਿਹੜੇ ਟੌਪਿਕ ਦੇ ਉੱਤੇ ਤੁਸੀਂ ਚਾਹੁੰਦੇ ਆ ਵੀ ਆਪਾਂ ਗੱਲਬਾਤ ਵੀ ਕਰੀਏ, ਚਾਹੇ ਉਹ ਘਰੇਲੂ ਬਗੀਚੀ ਦੇ ਨਾਲ ਆ, ਚਾਹੇ ਉਹ ਕਮਰਸ਼ੀਅਲ ਫਾਰਮਿੰਗ ਦੇ ਨਾਲ ਆ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਜਿਹੜੀਆਂ ਸਿੱਧੀਆਂ ਅਸਿੱਧੀਆਂ ਜਿਹੜੀਆਂ ਉਹ ਜੁੜੀਆਂ ਹੁੰਦੀਆਂ। ਦੱਸ ਦਿਆ ਕਰੋ, ਅਸੀਂ ਉਹਨਾਂ ਦੇ ਨਾਲ ਤੁਹਾਡੇ ਲਈ ਜਿਹੜੀ ਉਹ ਗੱਲਬਾਤ ਆ ਉਹ ਲਿਆਉਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਵਾਂਗੇ। ਅੱਜ ਆਪਾਂ ਪਿਛਲੇ ਵਾਰੀ ਤੋਂ ਆਪਾਂ ਟੌਪਿਕਸ ਗੱਲ ਕੀਤੇ ਆ ਮਿੱਟੀ ਨੂੰ ਲੈ ਕੇ, ਸੋਇਲ ਨੂੰ ਲੈ ਕੇ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਜ਼ਰੂਰੀ ਤੱਤ ਹੁੰਦੇ ਆ, ਚਾਹੇ ਉਹ ਪਾਣੀ ਆ, ਫਿਰ ਇਨਵਾਇਰਮੈਂਟ ਆ, ਕਲਾਈਮੇਟ ਆ, ਏਅਰ ਟੈਂਪਰੇਚਰ, ਹਿਊਮਿਡਿਟੀ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਵੀ ਇਹਨਾਂ ਦਾ ਸਿੱਧੇ ਰੂਪ ਦੇ ਵਿੱਚ ਕਿੱਦਾਂ ਜਿਹੜਾ ਉਹ ਅਸਰ ਤੁਹਾਡੀ ਖੇਤੀਬਾੜੀ ਦੇ ਉੱਤੇ ਰਹਿੰਦਾ ਹੈ। ਤੇ ਬਹੁਤ ਬਹੁਤ ਧੰਨਵਾਦ ਜਸਵੀਰ ਜੀ, ਤੁਸੀਂ ਆਏ, ਜੁੜੇ, ਗੱਲਾਂ ਕੀਤੀਆਂ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ, ਪ੍ਰੋਗਰਾਮ ਦੀ ਇੱਥੇ ਸਮਾਪਤੀ ਆ, ਤੇ ਬਾਕੀ ਇਹਨਾਂ ਦੇ ਜੇ ਪੱਗ ਸੰਸਥਾ ਦੇ ਨਾਲ ਤੁਸੀਂ ਜੁੜਨਾ ਚਾਹੁੰਦੇ, ਇਹਨਾਂ ਦੀ ਵੈਬਸਾਈਟ ਆ pugusa.com, ਤੇ ਇਹਨਾਂ ਦਾ 800 ਨੰਬਰ ਆ 8447244872। ਇਸ ਦੇ ਉੱਤੇ ਤੁਸੀਂ ਕਾਲ ਕਰਕੇ ਇਹਨਾਂ ਦੇ ਨਾਲ ਜੁੜ ਸਕਦੇ ਹੋ, ਇਹਨਾਂ ਦੇ ਮੈਂਬਰ ਬਣੋ, ਰਜਿਸਟਰ ਕਰੋ ਐਜ਼ ਏ ਫਾਰਮਰ ਜਾਂ ਐਜ਼ ਏ ਵਲੰਟੀਅਰ। ਸੋ ਹਰ ਇੱਕ ਤਰੀਕੇ ਦੇ ਇਹਨਾਂ ਨੂੰ ਹਰ ਇੱਕ ਰਿਪਰੈਜ਼ੈਂਟੇਸ਼ਨ ਦੀ ਜਿਹੜੀ ਉਹ ਜ਼ਰੂਰਤ ਆ। ਤੇ ਕਈ ਥਾਵਾਂ ਦੇ ਉੱਤੇ, ਕਈ ਕਾਊਂਟਰੀਜ਼ ਦੇ ਵਿੱਚ ਜੌਬ ਵਗੈਰਾ ਖੁੱਲੀਆਂ ਨੇ, FSAs ਵਾਲੀਆਂ ਜਿਹੜੀਆਂ ਜੌਬਸ ਵਗੈਰਾ ਵੀ ਹੈਗੀਆਂ ਨੇ। ਜੇ ਕੋਈ ਇੰਟਰਸਟਿਡ ਹੈਗਾ ਹੈ ਇਹੋ ਜਿਹੇ ਪਾਸੇ, ਤਾਂ ਉਹ ਵੀ ਆਈ ਥਿੰਕ ਅਪਲਾਈ ਜਿਹੜੇ ਉਹ ਕਰ ਸਕਦੇ ਆ। ਟਲੈਰੀ ਕਾਊਂਟੀ ਦੇ ਵਿੱਚ ਜਸਬੀਰ ਜੀ ਆਈ ਥਿੰਕ ਸੀਗਾ, ਟਲੈਰੀ ਤੇ ਮਰਸੈਟ ਕਾਊਂਟੀ ਚ। ਸੋ ਬੇਸਿਕਲੀ ਉਹਨਾਂ ਨੇ ਪੱਗ ਸੰਸਥਾ ਨੂੰ ਜਿੱਥੇ ਵੀ ਜੌਬ FSA ਦੀ ਖੁੱਲੂਗੀ, ਉਹ ਸਾਨੂੰ ਨੋਟਿਸ ਦੇ ਰਹੇ ਆ ਜੀ ਵੀ ਤੁਸੀਂ ਪੰਜਾਬੀਆਂ ਨੂੰ ਕਹੋ ਉੱਥੇ ਅਪਲਾਈ ਕਰਕੇ ਜਾਂਦੀ। ਉਹ ਮੰਗਦੇ ਆ ਵੀ ਪੰਜਾਬੀ ਹੋਣ ਉਹਨਾਂ ਦੀ ਟੀਮ। ਜੀ ਬਿਲਕੁਲ। ਸੋ ਪੰਜਾਬੀ ਫਾਰਮਰ ਬਹੁਤ ਆ, ਸੋ ਲਿੰਕ ਜਿਹੜਾ ਉਹ ਆਪਣਾ ਬ੍ਰਿਜ ਬਣਾ ਕੇ ਰੱਖਣਾ ਚਾਹੁੰਦੇ ਆ, ਜਿਹੜੀ ਉਹ ਚੰਗੀ ਗੱਲ ਆ। ਸੋ ਆਪਣੀ ਖੇਤੀਬਾੜੀ ਵੀ ਕਰੋ ਨਾਲ, ਜੇ ਇਸ ਪਾਸੇ ਵੱਲ ਨੂੰ ਵੀ ਪਰਿਵਾਰ ਦਾ ਕੋਈ ਹੋਰ ਜੀ ਕਰ ਸਕਦਾ ਆ, ਉਹਨਾਂ ਨੂੰ ਨੌਲੇਜ ਆ, ਸੋ ਜ਼ਰੂਰ ਉਹ ਚੀਜ਼ ਕਰੇ। ਤੇ ਹੁਣ ਲੈਂਦੇ ਆ ਜੀ ਇਜਾਜ਼ਤ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।